ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਸੰਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਯੂਬਾ ਸਿਟੀ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 1 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸਿਆਸਤ ਦੇ ਨਾਲ ਜੁੜੀ ਇੱਕ ਬੜੀ ਵੱਡੀ ਘਟਨਾਕ੍ਰਮ ਤੋਂ, ਜਿਹੜਾ ਕਿ ਲੰਘੀ ਦਿਨੀ ਵਾਪਰਿਆ, ਲੰਘੀ ਰਾਤ ਵਾਪਰਿਆ ਕਹਿ ਸਕਦੇ ਹਾਂ। ਅਮਰੀਕਾ ਦੀ ਫੂਲਕਾ, ਜਿਹੜੇ ਕਿ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸ ਲੜਨ ਦੇ ਲਈ ਜਾਣੇ ਜਾਂਦੇ ਸਨ, ਉੱਘੇ ਵਕੀਲ ਸਨ ਅਤੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਚੋਣ ਲੜ ਕੇ ਵਿਧਾਇਕੀ ਜਿੱਤੀ ਸੀ, ਉਹਨਾਂ ਨੇ ਹੁਣ ਭਾਜਪਾ ਦਾ ਪੱਲਾ ਫੜ ਲਿਆ ਜੀ, ਕਮਲ ਦਾ ਫੁੱਲ ਹੱਥ ਦੇ ਵਿੱਚ ਫੜ ਲਿਆ ਜੀ। ਪ੍ਰਵੀਨ ਜੀ, ਐਡਵੋਕੇਟ HS ਫੂਲਕਾ ਭਾਰਤ ਦੇ ਵਿੱਚ ਵੱਡਾ ਨਾਮ ਹੈ ਜੀ, ਬਿਲਕੁਲ, ਕੋਈ ਸ਼ੱਕ ਨਹੀਂ। ਨਾਮਵਰ ਹਸਤੀਆਂ ਦੇ ਵਿੱਚੋਂ ਇੱਕ ਹਸਤੀ ਵਜੋਂ ਪਹਿਚਾਣੇ ਜਾਂਦੇ ਨੇ HS ਫੂਲਕਾ ਜੀ। ਤੇ ਜੇ ਸਿੱਖ ਭਾਈਚਾਰੇ ਦੇ ਹਵਾਲੇ ਨਾਲ, ਨਿਆਂ ਪਸੰਦ ਲੋਕਾਂ ਦੀ ਪਸੰਦ ਦੇ ਹਵਾਲੇ ਨਾਲ ਵੇਖਣਾ ਹੋਵੇ ਤਾਂ HS ਫੂਲਕਾ ਇੱਕ ਸਤਿਕਾਰਤ ਨਾਮ ਨੇ ਕਿ ਉਹਨਾਂ ਨੇ 84 ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਪੀੜਤ ਪਰਿਵਾਰਾਂ ਦੀ ਬਾਂਹ ਫੜੀ, ਦੋਸ਼ੀਆਂ ਨੂੰ ਕਟਹਿਰੇ ਤੋਂ ਲੈ ਕੇ ਸਲਾਖਾਂ ਤੱਕ ਪਹੁੰਚਾਉਣ ਦਾ ਰੋਲ ਨਿਭਾਇਆ। ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਜੀ। HS ਫੂਲਕਾ ਹੋਰਾਂ ਦੇ ਸਿੱਕੇ ਦਾ ਦੂਆ ਪਹਿਲੂ ਸੱਤਾ ਦੀ ਲਾਲਸਾ ਵੀ ਕਿਤੇ ਨਾ ਕਿਤੇ ਖੜੀ ਦਿਖਾਈ ਦਿੰਦੀ ਹੈ। ਇਹ ਸਮੇਂ-ਸਮੇਂ ਝਲਕਾਰਾ ਪੈਂਦਾ ਰਿਹਾ। 84 ਦੇ ਕੇਸ ਲੜਨ ਦੇ ਨਾਲ HS ਫੂਲਕਾ ਦੇ ਮਨ 'ਚ ਇਹ ਕਈ ਵਾਰ ਜਨਮਿਆ ਕਿ ਅਕਾਲੀ ਦਲ ਮੈਨੂੰ ਰਾਜ ਸਭਾ ਭੇਜ ਦੇਵੇ। ਬਹੁਤ ਕੋਸ਼ਿਸ਼ਾਂ ਹੋਈਆਂ ਇਹਦੇ ਲਈ, ਠੀਕ ਹੈ ਜੀ, ਪਰ ਕਦੇ ਵੀ ਕੋਸ਼ਿਸ਼ ਪ੍ਰਵਾਨ ਨਹੀਂ ਚੜ ਸਕੀ। ਤੇ ਇਸ ਦੌਰਾਨ ਹੀ ਅੰਦੋਲਨ ਆਇਆ, ਅੰਨਾ ਅੰਦੋਲਨ ਹੋਇਆ ਤੇ ਇਹ ਉਹਦਾ ਪਾਰਟ ਨਾ ਬਣ ਕੇ ਵੀ ਚਲੋ ਪਾਰਟ ਬਣ ਗਏ, ਨੇੜੇ ਆ ਗਏ ਕੇਜਰੀਵਾਲ ਦੇ। ਤੇ ਉਸ ਤੋਂ ਬਾਅਦ ਇਹਨਾਂ ਨੂੰ ਪਹਿਲੀ ਵਾਰ ਜਦੋਂ ਪੰਜਾਬ ਨੇ 4 MP ਜਿਤਾਏ, ਉਹਨਾਂ 'ਚ ਇਹ ਵੀ ਲੁਧਿਆਣੇ ਤੋਂ ਚੋਣ ਲੜੇ ਸਨ ਪਰ ਜਿੱਤ ਨਹੀਂ ਸਕੇ। MP ਦੀ ਚੋਣ ਇਹ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਹਾਰ ਗਏ। ਪਰ ਕੇਜਰੀਵਾਲ ਨਾਲ ਇਹਨਾਂ ਦਾ ਨਾਤਾ ਬਣਿਆ ਰਿਹਾ। ਨਤੀਜਾ ਇਹਨਾਂ ਨੂੰ ਦਾਖਾਂ ਤੋਂ ਟਿਕਟ ਮਿਲੀ ਤੇ ਵਿਧਾਇਕ ਹੀ ਨਹੀਂ ਬਣੇ, ਬਲਕਿ ਵਿਰੋਧੀ ਧਿਰ ਦੇ ਪੰਜਾਬ 'ਚ ਲੀਡਰ ਵੀ ਬਣੇ। ਤੇ ਵਿਰੋਧੀ ਧਿਰ ਦੇ ਲੀਡਰ ਬਣਨ ਤੱਕ ਸ਼ਾਇਦ ਇਹਨਾਂ ਨੂੰ ਲੱਗਣ ਲੱਗ ਗਿਆ ਹੋਊਗਾ ਕਿ ਮੇਰੇ ਕੋਲ ਸਿਆਣਪ ਇੰਨੀ ਆ, ਮੈਂ ਤਾਂ ਬਣਿਆ। ਪਰ ਕੇਜਰੀਵਾਲ ਨੂੰ ਸਿਆਣੇ ਬੰਦਿਆਂ ਦੀ ਲੋੜ ਨਹੀਂ ਹੈ। ਸਹੀ ਗੱਲ, ਬਿਲਕੁਲ। ਤੇ ਫਿਰ ਕੇਜਰੀਵਾਲ ਨੇ ਕਿਹਾ ਜੀ ਤੁਹਾਤੋਂ ਅਸੀਂ ਵਾਪਸ ਲੈਣੀ ਹੈ ਜੀ ਤੁਹਾਡੀ ਆ ਵਿਰੋਧੀ ਧਿਰ ਦੀ ਲੀਡਰਸ਼ਿਪ। ਤੇ ਫਿਰ ਇਹਨਾਂ ਦਾ ਅੰਦਰਲਾ ਫੂਲਕਾ ਜਾਗਿਆ ਕਿ ਲਾ ਐ ਕਿਵੇਂ ਹੋ ਜਾਊਗਾ, ਚੱਕੋ ਫਿਰ ਮੇਰੇ ਤੋਂ ਅਸਤੀਫਾ ਵੀ ਚੱਕੋ, ਮੈਂ ਵਿਧਾਇਕੀ ਵੀ ਛੱਡਦਾ। ਧੋਖਾ ਦਾਖਾਂ ਦੇ ਹਲਕੇ ਦੇ ਲੋਕਾਂ ਨਾਲ ਵੀ ਹੋਇਆ ਕਿ ਉਹਨਾਂ ਨੂੰ ਅੱਧ ਵਾਟੇ ਛੱਡ ਕੇ ਜਨਾਬ ਤੁਰ ਗਏ ਦਿੱਲੀ ਨੂੰ ਵਾਪਸ। ਸਹੀ ਹੈ, ਬਿਲਕੁਲ। ਪਹਿਲੂ ਉਭਾਰਿਆ ਕਿ ਮੈਂ ਤਾਂ ਜੀ 84 ਦੇ ਕਤਲੇਆਮ ਦੇ ਮਾਮਲੇ ਮੇਰੇ ਪ੍ਰਭਾਵਿਤ ਹੋ ਰਹੇ ਨੇ, ਮੈਂ ਤਾਂ ਠੀਕ ਹੈ ਸੱਜਣ ਕੁਮਾਰ ਵਾਲਾ ਮਾਮਲਾ ਕਹਿੰਦੇ ਨੇੜੇ ਲੱਗਣ ਵਾਲਾ ਸੀ ਜੀ, ਮੈਂ ਸਜ਼ਾ ਦਿਵਾਉਣੀ ਦਵਾਈ। ਪਰ ਅਚਾਨਕ ਹੁਣ BJP ਦਾ ਹੇਜ ਜਾਗਣਾ, ਇਹ ਤੁਹਾਡਾ ਸਾਡਾ ਸਭ ਦਾ ਸਵਾਲ ਹੈ। ਖਾਸ ਕਰਕੇ
ਫੂਲਕਾ ਹੋਰੀ ਸ਼ਾਮਲ ਦਿੱਲੀ 'ਚ ਹੋ ਰਹੇ ਨੇ ਬੀਜੇਪੀ 'ਚ, ਸਹੀ ਹੈ ਬਿਲਕੁਲ। ਕੇਂਦਰੀ ਮੰਤਰੀ ਹਰਦੀਪ ਪੁਰੀ ਸ਼ਾਮਲ ਕਰਾ ਰਹੇ ਨੇ, ਹੂੰ ਪਰ ਉਹ ਸਿਆਸੀ ਪਿੜ 'ਚ ਉਤਰਨਾ ਉਹਨਾਂ ਨੇ ਪੰਜਾਬ ਤੇ। ਬੀਜੇਪੀ ਨੂੰ ਉਹਨਾਂ ਨੂੰ ਲਿਆਉਣ ਦਾ ਮਕਸਦ ਉਹਨਾਂ ਦਾ ਸਿੱਖ ਚਿਹਰਾ ਹੋਣਾ, ਸਹੀ ਹੈ ਬਿਲਕੁਲ ਬਿਲਕੁਲ। ਔਰ ਉਹਨਾਂ ਨੇ ਉਹਨਾਂ ਤੋਂ ਕੁਝ ਨਹੀਂ ਲੈਣਾ। ਸਹੀ ਹੈ ਬਿਲਕੁਲ। ਉਹਨਾਂ ਨੂੰ ਸਿੱਖ ਚਿਹਰਿਆਂ ਦੀ ਤਲਾਸ਼ ਹੈ। ਗੱਲਾਂ ਉਹ ਹਿੰਦੂਵਾਦ ਦੀ ਰਾਜਨੀਤੀ ਕਰਨ ਦੀਆਂ ਕਰਦੇ ਨੇ, ਸਿਧਾਂਤ ਉਹਨਾਂ ਦੇ ਉਹ ਨੇ, ਹਾਂਜੀ ਹਾਂਜੀ, ਹੈ ਨਾ। ਲੋਕ ਚੋਭਾਂ ਪੰਜਾਬ ਦੇ ਹਿੰਦੂਆਂ ਨੂੰ ਮਾਰੀ ਜਾਂਦੇ ਨੇ ਕਿ ਇਹ ਸਾਰੇ ਬੀਜੇਪੀ ਨਾਲ ਜਾਣਗੇ, ਉਹ ਜਦੋਂ ਜਾਣਗੇ ਤਾਂ ਦੇਖਾਂਗੇ, ਹਲੇ ਤਾਂ ਸਿੱਖ ਲੀਡਰ ਜਾ ਰਹੇ ਨੇ। ਸਹੀ ਗੱਲ ਹੈ ਬਿਲਕੁਲ ਬਿਲਕੁਲ ਸਹੀ। ਹੁਣ ਦੂਸਰੇ ਪਾਸੇ ਸਵਾਲ ਨਾਲ ਇਹ ਖੜਾ ਹੋ ਜਾਂਦਾ ਕਿ ਜਿੰਨੇ ਲੀਡਰ ਜਾ ਰਹੇ ਨੇ ਉਹ ਸਿੱਖ ਚਿਹਰੇ ਤਾਂ ਹੋ ਸਕਦੇ ਨੇ, ਪਰ ਕੀ ਉਹ ਸਿੱਖਾਂ ਦੇ ਲੀਡਰ ਹੈਗੇ? ਸਹੀ ਹੈ ਬਿਲਕੁਲ। ਚਾਹੇ ਚਾਹੇ ਬਿੱਟੂ ਗਿਆ, ਚਾਹੇ ਹਰਦੀਪ ਪੁਰੀ ਹੈ, ਤੇ ਚਾਹੇ ਆ ਪਹਿਲਾਂ ਅੰਮ੍ਰਿਤਸਰ ਤੋਂ ਚੋਣ ਲੜੀ ਤੇ ਹੁਣ ਉਪ ਰਾਜਪਾਲ ਬਣ ਗਏ ਜਾ ਕੇ, ਹੈ ਨਾ। ਤੇ ਉਹ ਤੋਂ ਬਾਅਦ ਹੁਣ ਚਾਹੇ ਐਚ.ਐਸ. ਫੂਲਕਾ ਚਲਾ ਗਿਆ। ਇਹ ਸਿੱਖ ਚਿਹਰੇ ਤਾਂ ਹੋ ਸਕਦੇ ਨੇ, ਪਰ ਇਹ ਸਿੱਖਾਂ ਦੇ ਲੀਡਰ ਨਹੀਂ ਹੈ ਜੀ। ਸਹੀ ਹੈ ਬਿਲਕੁਲ। ਨਹੀਂ ਤਾਂ ਫਿਰ ਕੱਲ ਵਧਾਈਆਂ ਦਾ ਤਾਂਤਾ ਲੱਗ ਜਾਂਦਾ ਪੰਜਾਬ 'ਚੋਂ ਸਿੱਖ ਸੰਸਥਾਵਾਂ ਵੱਲੋਂ, ਸਿੱਖ ਭਾਈਚਾਰੇ ਵੱਲੋਂ ਕਿ ਬਹੁਤ ਵੱਡੀ ਪੰਜਾਬ 'ਚ ਇਸ ਗੱਲ ਨੂੰ ਲੈ ਕੇ ਪੀੜ ਹੈ। ਸਹੀ ਹੈ ਬਿਲਕੁਲ। ਪੰਜਾਬ 'ਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਫੂਲਕਾ ਨੇ ਬੀਜੇਪੀ ਨੂੰ ਜੁਆਇਨ ਕੀਤੀ, ਪਰ ਬੀਜੇਪੀ ਕੱਲ ਆਪਣੀ ਪਿੱਠ ਥਾਪੜ ਰਹੀ ਹੈ ਕਿ ਅਸੀਂ ਬਹੁਤ ਵੱਡੀ ਮੱਲ ਮਾਰ ਲਈ। ਸਹੀ ਹੈ ਬਿਲਕੁਲ ਜੀ। ਪਤਾ ਨਹੀਂ ਇਹ ਹੁਣ ਫੂਲਕਾ ਸਾਹਿਬ ਜਾਣਦੇ ਹੋਣਗੇ ਕਿ ਉਹਨਾਂ ਦਾ ਕੱਲ ਹਰਦੀਪ ਪੁਰੀ ਤੋਂ ਜਿਹੜਿਆਂ ਦਾ ਐਬਸਟੀਨ ਫਾਈਲਾਂ ਦੇ ਵਿੱਚ ਨਾਮ ਬੋਲਦਾ, ਉਹਨਾਂ ਤੋਂ ਬੀਜੇਪੀ ਵਾਲਾ ਉਹ ਪਟਾ ਲੈ ਕੇ ਪਵਾਉਣ ਦੇ ਮੌਕੇ ਉਹਨਾਂ ਨੂੰ ਮਾਣ ਮਹਿਸੂਸ ਹੋਇਆ ਹੋਊਗਾ ਕਿ ਅੰਦਰੋਂ ਅੰਦਰੀ ਫਿਕਰ ਹੋਇਆ ਹੋਊਗਾ ਕਿ ਆਹ ਕੀ ਹੋ ਗਿਆ। ਦੂਸਰੇ ਪਾਸੇ ਨਾਲ ਖੜੇ ਸੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ। ਸੁਨੀਲ ਜਾਖੜ ਸੋਚਦੇ ਤਾਂ ਹੋਣੇ ਕਿ ਜਿਹੜਾ ਸੁਪਨਾ ਮੇਰਾ ਚੰਨੀ ਦੇ ਨਾਂ ਦੇ ਉੱਤੇ ਰਾਹੁਲ ਗਾਂਧੀ ਨੇ ਤੋੜਿਆ, ਉਹ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਮੈਂ ਬੀਜੇਪੀ 'ਚ ਆਇਆ ਸੀ। ਇੱਥੇ ਤਾਂ ਰੋਜ਼ ਹੀ ਟੁੱਟਦਾ, ਜਿੱਦਣ ਕੋਈ ਸ਼ਾਮਲ ਹੁੰਦਾ ਉਦਣ ਹੀ ਲੱਗਦਾ ਜਾਖੜ ਨੂੰ ਕਿ ਮੈਂ ਤਾਂ ਮੁੱਖ ਮੰਤਰੀ ਦੀ ਕੁਰਸੀ ਤੋਂ ਹੋਰ ਦੂਰ ਹੋ ਗਿਆ। ਉਦਣ ਹੀ ਚਰਚਾ ਮੀਡੀਆ ਤੋੜ ਦਿੰਦਾ ਕਿ ਆ ਜੇ ਮੁੱਖ ਮੰਤਰੀ ਕੇ ਚਿਹਰਾ ਹੋਗੇ। ਸਹੀ ਹੈ। ਉਦਣ ਹੀ ਜਾਖੜ ਨੂੰ, ਫਿਰ ਹੁਣ ਜਾਖੜ ਸੋਚੇ ਕਿ ਵੀ ਜਿਹੜਾ ਸੁਪਨਾ ਸਾਕਾਰ ਕਰਨ ਗਿਆ ਸੀ ਉਹ ਤਾਂ ਬਹੁਤ ਦੂਰ ਜਾ ਰਿਹਾ, ਉਹ ਘਰ ਤਾਂ ਉਹ ਨੇੜੇ ਜਾਂਦਾ ਦਿਖਦਾ ਨਹੀਂਗਾ। ਬਾਕੀ ਬੀਜੇਪੀ 'ਚ ਕਦੋਂ ਕੀ ਹੋ ਜਾਵੇ ਕਿਸੇ ਨੂੰ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ। ਸਹੀ। ਮੁੱਖ ਮੰਤਰੀ ਦੀ ਕੁਰਸੀ ਤਾਂ ਹੱਥ ਆਊਗੀ ਨਾ ਜੇ ਪੰਜਾਬ 'ਚ ਸਰਕਾਰ ਬਣੂਗੀ, ਤੇ ਉਹ ਘਰ ਅਜੇ ਦੂਰ ਹੈ, ਪਰ ਉਹਦੇ ਲਈ ਕੋਸ਼ਿਸ਼ਾਂ ਜਾਰੀ ਨੇ, ਜਿਨ੍ਹਾਂ 'ਚੋਂ ਐਚ.ਐਸ. ਫੂਲਕਾ ਦੀ ਐਂਟਰੀ ਹੋਈ ਹੈ ਜੀ। ਹੁਣ ਇੱਥੋਂ ਤੱਕ ਤਾਂ ਹੈ ਐਂਟਰੀ ਵਾਲਾ ਮਾਮਲਾ। ਵਕੀਲਾਂ ਕੋਲ ਤਰਕ ਬਹੁਤ ਹੁੰਦੇ ਆ। ਸਹੀ ਗੱਲ ਬਿਲਕੁਲ। ਤੇ ਜੇ ਉਹ ਮੁਜ਼ਰਮ ਵਾਲੇ ਪਾਸੇ ਖੜੇ ਹੋਣ ਤਾਂ ਉਹ ਤੱਥ ਉਹਨਾਂ ਕੋਲ ਮਹਾਰਤ ਹੁੰਦੀ ਹੈ, ਤੇ ਕਾਨੂੰਨ ਦੀਆਂ ਘੁੰਤਰਾਂ ਹੁੰਦੀਆਂ ਨੇ। ਜੇ ਉਹ ਸਹੀ ਧਿਰ ਵਾਲੇ ਪਾਸੇ ਖੜੇ ਹੋਣ ਤਾਂ ਉਹਨਾਂ ਕੋਲ ਬਹੁਤ ਮਜ਼ਬੂਤ ਧਿਰ ਹੁੰਦੀ ਹੁੰਦਾ ਬਿਲਕੁਲ। ਹੁਣ ਫੂਲਕਾ ਸਾਹਿਬ ਜਦੋਂ ਬੀਜੇਪੀ 'ਚ ਗਏ ਤਾਂ ਉਹ ਕਹਿੰਦੇ ਵੀ 84 ਦੇ ਵਿੱਚ ਜਦੋਂ ਮੇਰੀ ਪਤਨੀ ਗਰਭਵਤੀ ਸੀ ਤਦ ਕਹਿੰਦੇ ਸਾਡੇ ਉੱਤੇ ਹਮਲਾ ਹੋਇਆ, ਕਾਂਗਰਸੀ ਸਮਰਥਕਾਂ ਨੇ ਹਮਲਾ ਕੀਤਾ ਜੀ। ਬਚਾਉਣ ਵਾਲੀ ਜਿਹੜੀ ਆਂਟੀ ਸੀ ਉਹ ਬੀਜੇਪੀ ਸਮਰਥਕ ਹਿੰਦੂ ਸੀ। ਮਤਲਬ ਇਹ ਧਾਰਨਾ, ਜੇ ਤਾਂ ਕਾਂਗਰਸ ਸਮਰਥਕ ਸੀ ਤਾਂ ਫਿਰ ਉਹਦੀ ਵੀ ਤੁਹਾਨੂੰ ਜਾਤ ਧਰਮ ਪਤਾ ਹੁੰਦਾ ਕਿ ਕਾਂਗਰਸ ਸਮਰਥਕ ਵੀ ਹਿੰਦੂ ਹੀ ਸੀ ਨਾ ਹਮਲਾ ਕਰਨ ਵਾਲਾ। ਸਹੀ ਗੱਲ ਹੈ। ਤੇ ਤਾਂ ਹੀ ਬੀਜੇਪੀ ਸਮਰਥਕ ਹਿੰਦੂ ਨੇ ਬਚਾਇਆ ਨਾ। ਜਾਂ ਤੁਸੀਂ ਇਹ ਕਹਿੰਦੇ ਕਿ ਇੱਕ ਧਿਰ ਹਮਲਾਵਰ ਸੀ ਤੇ ਇੱਕ ਧਿਰ ਬਚਾਉਣ ਵਾਲੀ ਸੀ। ਬਚਾਉਣ ਵਾਲੀ ਧਿਰ ਤੇ ਹਮਲਾ ਕਰਨ ਵਾਲੀ ਧਿਰ ਹਿੰਦੂ ਤਾਂ ਹੋ ਸਕਦੇ ਨੇ, ਪਰ ਇਹ ਤੁਸੀਂ ਕਿਵੇਂ ਨਿਸ਼ਾਨਦੇਹੀ ਕੀਤਾ ਕਿ ਹਾਂ ਉਹ ਕਾਂਗਰਸੀ ਹੈ ਤੇ ਉਹ ਬੀਜੇਪੀ ਹੈ? ਸਹੀ ਹੈ। ਨਿਸ਼ਾਨਦੇਹੀ ਕਿਵੇਂ ਕੀਤੀ ਉਸ ਸਮੇਂ? ਕਿਵੇਂ ਮਤਲਬ ਕਿ ਉਹ ਇੱਥੇ ਉਹਨੇ ਬੈਚ ਲਾਇਆ ਵਾ ਸੀ ਕਮਲ ਦੇ ਫੁੱਲ ਵਾਲਾ ਆਂਟੀ ਨੇ? ਇਹ ਕਿੱਥੋਂ ਆਇਆ? ਇਹ ਨਰੇਟਿਵ ਕਿੱਥੋਂ ਸਿਰਜਿਆ ਜੀ? ਇਹ ਸੋਚਣ ਦੀ ਲੋੜ ਹੈ ਕਿ ਤੁਸੀਂ ਕਿਹੋ ਜੀ, ਮੈਨੂੰ ਮੋਦੀ ਨੇ ਕੋਲ ਬਿਠਾ ਲਿਆ ਤੇ ਇਸ ਲਈ ਮੋਦੀ ਭਲਾ ਬੰਦਾ ਹੋ ਗਿਆ। ਤੇ ਹੁਣ ਪਹਿਲੂ ਇਹ ਆ ਕਿ ਅਡਵਾਨੀ ਦੀ ਇੱਕ ਕਿਤਾਬ ਹੈ ਜੀਵਨੀ ਤੇ, ਉਹ ਕਿਤਾਬ ਖੁਦ ਕਹਿੰਦੀ ਹੈ ਅਡਵਾਨੀ ਦੇ ਰਾਹੀਂ ਕਿ ਇੰਦਰਾ ਤਾਂ ਮੰਨਦੀ ਨਹੀਂ ਸੀ ਦਰਬਾਰ ਸਾਹਿਬ ਤੇ ਹਮਲਾ ਕਰਨਾ, ਅਸੀਂ ਮਨਾਇਆ, ਅਸੀਂ ਜਬਰੀ ਕਰਾਇਆ। ਤੇ ਜੇ ਹਮਲਾ ਕਰਨ ਵਾਲੀ ਧਿਰ ਦੋਸ਼ੀ ਹੈ ਕਾਂਗਰਸ, ਉਹ ਕਦੇ ਉਹਦੇ ਹੱਥ ਜਿਹੜੇ ਲਹੂ ਨਾਲ ਲਿਬੜੇ ਨੇ ਉਹ ਸਾਫ਼ ਨਹੀਂ ਹੋਣੇ। ਤੇ ਫਿਰ ਬੀਜੇਪੀ ਜਿਹੜੀ ਨਾਲ ਖੜੀ ਆ, ਚੋਰ ਕੱਲਾ ਗੁਨਾਹਗਾਰ ਨਹੀਂ ਚੋਰੀ ਕਰਦਾ, ਚੋਰ ਨੂੰ ਚੋਰੀ ਕਰਦਿਆਂ ਦੇਖਦਿਆਂ ਚੁੱਪ ਰਹਿਣਾ ਵੀ ਗੁਨਾਹਗਾਰ ਹੁੰਦੇ। ਪਰ ਤੁਸੀਂ ਤਾਂ ਕਹਿੰਦੇ ਅਸੀਂ ਚੋਰੀ ਕਰਨ ਲਈ ਮਜਬੂਰ ਕੀਤਾ, ਉਕਸਾਇਆ ਉਹਨੂੰ। ਸਹੀ ਗੱਲ ਹੈ। ਫਿਰ ਗੁਨਾਹ ਤੁਹਾਡਾ ਵੀ ਬਰਾਬਰ ਨਹੀਂ। ਬਰਾਬਰ, ਬਿਲਕੁਲ। ਫਿਰ
ਵਕੀਲ ਸਾਹਿਬ ਦੇ ਕਿੰਨੇ ਹੀ ਮਹਾਰਤ ਵਕੀਲਾਂ ਦੇ ਹਵਾਲੇ ਨਾਲ, ਚਿੰਤਕ ਬੰਦਿਆਂ ਦੇ ਹਵਾਲੇ ਨਾਲ ਕਿਤਾਬਾਂ ਪਈਆਂ ਨੇ ਸਾਡੇ ਕੋਲ ਇਤਿਹਾਸਕ ਤੌਰ ਦੇ ਉੱਤੇ, ਜਿਹੜੀਆਂ ਦਮ ਭਰਦੀਆਂ ਨੇ ਕਿ ਦਿੱਲੀ ਦੇ ਸਿੱਖ ਕਤਲੇਆਮ ਦੇ ਵਿੱਚ ਕਾਂਗਰਸ ਦੇ ਸਮਰਥਕਾਂ ਦੀ ਭੀੜ ਦੇ ਵਿੱਚ RSS ਦੇ ਸੰਘੀ ਵੀ ਸ਼ਾਮਲ ਸੀ। ਹੈ ਬਿਲਕੁਲ ਜੀ, ਰਿਕਾਰਡ ਹੈ, ਰਿਕਾਰਡ ਮੈਂ ਤਾਂ ਨਹੀਂ ਕਹਿੰਦਾ, ਔਨ ਰਿਕਾਰਡ ਹੈ ਨਾ ਜੀ, ਰਿਕਾਰਡ ਤੇ ਬਿਲਕੁਲ ਹੈਗੀ ਜੀ। ਤੇ ਫਿਰ ਇਹ ਕਿਉਂ ਨਹੀਂ ਫੁਲਕਾ ਸਾਹਿਬ ਨੂੰ ਪਤਾ ਲੱਗਾ, ਜਿਹੜੇ 84 ਦੇ ਕੇਸ ਲੜਦੇ ਰਹੇ ਸਾਰੀ ਉਮਰ? ਸਹੀ ਹੈ, ਬਿਲਕੁਲ। ਦੂਸਰਾ, HS ਫੂਲਕਾ ਹੋਰੀ ਕੀ 84 ਦਿੱਲੀ ਸਿੱਖ ਕਤਲੇਆਮ ਦੇ ਕੇਸ ਇਸ ਲਈ ਲੜੇ ਕਿ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਫਾਇਦਾ ਮਿਲੇ, ਕਿ ਉਹਨਾਂ ਨੇ ਇਸ ਭਾਵਨਾ ਨਾਲ ਇਹ ਕੰਮ ਸ਼ੁਰੂ ਕੀਤਾ ਸੀ? ਨਹੀਂ ਜੀ, ਤਾਂ ਤੁਹਾਡੇ ਅੰਦਰ ਭਾਈਚਾਰੇ ਪ੍ਰਤੀ ਦਰਦ ਸੀ, ਪੀੜ ਸੀ, ਤੇ ਅੱਜ ਤੁਸੀਂ ਉਹਨੂੰ ਕੈਸ਼ ਕਰਨਾ ਚਾਹੁੰਦੇ ਹੋ। ਜੀ ਸਹੀ ਹੈ। ਕੈਸ਼ ਵੀ ਇਸ ਕਦਰ ਕਿ ਮੈਨੂੰ ਰਾਜਨੀਤਿਕ ਤੌਰ ਦੇ ਉੱਤੇ ਵੱਡਾ ਰੁਤਬਾ ਮਿਲੇ। ਇਹ ਵੱਡੇ ਰੁਤਬੇ ਦੀ ਭੁੱਖ ਹੈ। ਜੇ ਸਨਮਾਨ ਦੀ ਭੁੱਖ ਹੁੰਦੀ ਤਾਂ ਬਹੁਤ ਵੱਡਾ ਸਨਮਾਨ ਤੁਹਾਨੂੰ ਸਮੇਂ-ਸਮੇਂ ਮਿਲਿਆ ਬਿਲਕੁਲ। ਔਰ ਮੈਨੂੰ ਲੱਗਦਾ ਕਿ ਇਹ ਪੰਜਾਬ ਦੀ ਬਦਕਿਸਮਤੀ ਆ ਕਿ ਸਾਡੀ ਜੋ ਤਸਵੀਰ ਆ ਪੰਜਾਬ ਦੀ, ਸਾਡਾ ਜੋ ਜੁੱਸਾ ਹੈ ਪੰਜਾਬ ਦਾ, ਸਾਡਾ ਜੋ ਕਿਰਦਾਰ ਹੈ ਪੰਜਾਬ ਦਾ, ਉਸ ਕਿਰਦਾਰ ਦੇ ਹਾਣ ਦੇ ਸਾਡੇ ਕੋਲ ਲੀਡਰ ਨਹੀਂ। ਤੇ ਜਿਹੜੇ ਲੀਡਰਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਕੱਦ ਵੱਡਾ ਹੋਵੇ, ਉਹ ਕੱਦ ਇੰਨੇ ਬੋਣੇ ਹੋ ਜਾਂਦੇ ਨੇ ਸੱਤਾ ਦੀਆਂ ਕੁਰਸੀਆਂ ਤੇ ਚੜ੍ਹਨ ਦੇ ਲਈ ਕਿ ਉਹ ਇਹਨਾਂ ਸਿਆਸੀ ਜਮਾਤ ਦੀ ਪਨਾਹ ਲੈਂਦੇ ਫਿਰਦੇ ਨੇ, ਉਹਨਾਂ ਦੀ ਸ਼ਰਨ ਲੈਂਦੇ ਫਿਰਦੇ ਨੇ, ਜਿਨ੍ਹਾਂ ਚ ਅੱਜ ਫੂਲਕਾ ਦਾ ਨਾਮ ਹੀ ਸ਼ਾਮਲ ਹੋ ਗਿਆ। ਸਹੀ ਕਿਹਾ ਜੀ। ਸੋ ਦਿੱਲੀ ਤੋਂ ਪੰਜਾਬ ਜਦੋਂ ਖਾਕ ਛਾਨਣ ਆਉਂਗੇ ਪਿੰਡਾਂ ਦੀ, ਤਦ ਪੰਜਾਬ ਤੈਅ ਕਰੂਗਾ। ਅਜੇ ਵੀ ਘਰ ਦੂਰ ਹੈ, ਪਰ ਜਿਸ ਤਰ੍ਹਾਂ ਦਾ ਨਰੇਟਿਵ ਪੰਜਾਬ ਦੀ ਆਮ ਆਦਮੀ ਪਾਰਟੀ ਸਿਰਜ ਰਹੀ ਆ, ਤੇ ਜਿਸ ਤਰ੍ਹਾਂ ਦੀਆਂ ਗਲਤੀਆਂ ਅਕਾਲੀ ਦਲ ਦੇ ਘਰ 'ਚ ਲਗਾਤਾਰ ਜਾਰੀ ਨੇ, ਤੇ ਜਿਸ ਤਰ੍ਹਾਂ ਕਾਂਗਰਸ ਪੰਜਾਬ ਦੇ ਸਿਆਸੀ ਫਿਜ਼ਾ ਤੋਂ ਫਿਲਹਾਲ ਗਾਇਬ ਹੈ, ਸਹੀ ਹੈ, ਉਹ ਜਿਹੇ 'ਚ ਬੀਜੇਪੀ ਲਈ ਰਾਹ ਮੋਕਲਾ ਜ਼ਰੂਰ ਹੋ ਰਿਹਾ ਹੈ, ਪਰ ਇਹ ਸਿਆਸੀ ਨਕਸ਼ੇ ਤੇ ਹੋ ਰਿਹਾ ਹੈ। ਪੰਜਾਬ ਦੇ ਵੋਟਰ ਦੇ ਮਨ 'ਚ ਕੀ ਹੈ, ਇਹ ਅਜੇ ਬੀਜੇਪੀ ਤੇ ਕਿਸੇ ਵੀ ਪਾਰਟੀ ਨੂੰ ਸਮਝ ਨਹੀਂ, ਪਰ ਕਾਹਲ 'ਚ ਨੇ। ਉਸੇ ਕਾਹਲ 'ਚ ਫੂਲਕਾ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ, ਤੇ ਦੇਖਦੇ ਹਾਂ ਜੀ ਇਹਦਾ ਰੰਗ ਕੀ ਹੁੰਦਾ। ਪਰ ਅਫਸੋਸ ਪੰਜਾਬ ਨੂੰ ਕੱਲ ਕੋਈ ਖੁਸ਼ੀ ਨਹੀਂ ਹੋਈ ਇਸ ਗੱਲ। ਹਾਂਜੀ ਬਿਲਕੁਲ। ਜਦੋਂ ਸ਼ਰਮਾ ਜੀ, ਜਿਵੇਂ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਿਆ, ਸਾਰੇ ਪਹਿਲੂਆਂ ਤੋਂ ਹੀ ਦੱਸਿਆ, ਜਦੋਂ ਆਪਦੀਆਂ ਸਿਆਸੀ ਇਛਾਵਾਂ ਨੂੰ ਬੰਦਾ ਕਿਸੇ ਭਾਈਚਾਰੇ ਦੇ ਜਜ਼ਬਾਤਾਂ ਦਾ ਮੁਲੰਮਾ ਚਾੜਦਾ ਨਾ, ਤੇ ਉਹ ਬਾਹਲਾ ਚਿਰ ਚੜਿਆ ਨਹੀਂ ਰਹਿ ਸਕਦਾ। ਉਹ ਇੱਕ ਦੋ ਦਿਨਾਂ ਬਾਅਦ ਜਾਂ ਥੋੜੇ ਵਕਫੇ ਬਾਅਦ ਉਹਨੇ ਨੰਗਿਆ ਹੋ ਹੀ ਜਾਣਾ। ਫੂਲਕਾ ਸਾਹਿਬ ਇਸ ਦੀ ਪ੍ਰਤੱਖ ਮਿਸਾਲ ਨੇ ਆਪਣੇ ਸਾਹਮਣੇ। ਨਾਮ ਦੀ ਕੋਈ ਕਮੀ ਨਹੀਂ, ਦੁਨੀਆ ਭਰ ਦੇ ਵਿੱਚ ਲੋਕ ਜਾਣਦੇ ਨੇ, ਕੋਈ ਸ਼ੋਹਰਤ ਦੀ ਕਮੀ ਨਹੀਂ ਹੋਣੀ ਮੇਰੇ ਖਿਆਲ ਦੇ ਨਾਲ ਤਾਂ, ਪਰ ਇਛਾਵਾਂ ਬੰਦੇ ਨੂੰ ਕਈ ਵਾਰੀ ਟਿਕਣ ਨਹੀਂ ਦਿੰਦੀਆਂ। ਜਦੋਂ ਪ੍ਰੈਸ ਕਾਨਫਰੰਸ ਕਰ ਰਹੀ ਸੀ, ਉਹਨਾਂ ਨੇ ਇੱਕ ਗੱਲ ਹੋਰ ਬੜੀ ਅਹਿਮ ਆਖੀ ਸ਼ਰਮਾ ਜੀ, ਉਹ ਕਹਿੰਦੇ ਮੈਂ ਤਾਂ ਪਹਿਲਾਂ ਵੀ ਭਾਜਪਾ ਲਈ ਕੰਮ ਕਰਦਾ ਸੀਗਾ। ਇਹਦਾ ਮਤਲਬ ਤੁਸੀਂ ਫਿਰ ਬੈਕ ਡੋਰ ਜਿਹੜੀ ਪੋਲਿਟਿਕਸ ਉਹ ਕਰ ਰਹੇ ਸੀਗੇ ਫਿਰ ਇਸ ਮਤਲਬ ਜਦੋਂ ਹੁਣ ਮੌਕਾ ਮਿਲਿਆ। ਹਾਂਜੀ ਹਾਂਜੀ, ਫੂਲਕਾ ਜੀ ਉਹਦੀ ਕਹਿੰਦੇ ਕਿ ਮੈਂ 2003 ਤੋਂ ਲੈ ਕੇ 2013 ਤੱਕ ਬੀਜੇਪੀ ਦੇ ਸਿਆਸੀ ਵਿੰਗ ਦਾ ਹੈਡ ਰਿਹਾ, ਲੀਡ ਕੀਤਾ ਉਹਨਾਂ ਦੇ ਸਿਆਸੀ ਵਿੰਗ। ਜੀ ਬਿਲਕੁਲ। ਤੇ ਕਹਿੰਦੇ ਇਸ ਲਈ ਮੇਰੀ ਗਲਤੀ ਸੀ ਕਿ ਉਹਨਾਂ ਨੂੰ ਛੱਡਣਾ 2013 ਚ ਆ ਕੇ, ਕਿ ਮੈਂ ਉਧਰ ਆਮ ਆਦਮੀ ਪਾਰਟੀ ਵਾਲੇ ਪਾਸੇ ਲੱਗਾ, ਮੇਰੀ ਗਲਤੀ ਸੀ। ਪਰ ਜੇ ਤੁਸੀਂ ਉਸ ਟਾਈਮ ਛੱਡਿਆ ਨਾ ਹੁੰਦਾ ਤਾਂ ਤੁਸੀਂ ਸਿਆਸੀ ਵਿੰਗ ਧੱਕੇ ਰਹਿੰਦੇ, ਤੇ ਜੇ ਤੁਸੀਂ ਛੱਡਿਆ ਤੇ ਤਾਂ ਉਧਰੋਂ ਜਾ ਕੇ ਇੱਧਰ ਆ ਰਹੇ ਹੋ, ਇੱਥੇ ਮੁੱਲ ਹੀ ਤਾਂ ਪੈਂਦਾ। ਸਹੀ ਹੈ, ਬਿਲਕੁਲ। ਇਹ ਸਿਆਸੀ ਤਰੀਕਾ ਬਦਲ ਗਿਆ। ਹੁਣ ਬੰਦੇ ਦਾ ਕੰਮ ਕਰ ਦੇਖ ਕੇ ਪਾਰਟੀਆਂ ਨਹੀਂ ਚੁਣਦੀਆਂ। ਤੁਸੀਂ ਦਲ ਬਦਲੀ ਚ ਮਹਾਰਤ ਰੱਖਦੇ ਹੋ, ਝੂਠ ਚ ਮਹਾਰਤ ਰੱਖਦੇ ਹੋ, ਜੋੜ ਤੋੜ ਚ ਮਹਾਰਤ ਰੱਖਦੇ ਹੋ, ਫਿਰ ਤੁਹਾਡਾ ਮੁੱਲ ਪੈਂਦਾ। ਇਸ ਲਈ ਮੁੱਲ ਪਿਆ। ਪਰ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਜਿੰਨਾ ਕੰਮ ਸਿੱਖਾਂ ਦੇ ਲਈ ਬੀਜੇਪੀ ਨੇ, ਮੋਦੀ ਨੇ ਕੀਤਾ, ਕਿਸੇ ਨੇ ਕੀਤਾ ਹੀ ਨਹੀਂ। ਹਾਂਜੀ ਹਾਂਜੀ, ਬਿਲਕੁਲ। ਇਹਦਾ ਵੀ ਮੁਲਾਂਕਣ ਹੋਣਾ ਤਾਂ ਬਣਦਾ ਕਿ ਕੀ ਕਰ ਦਿੱਤਾ ਸਿੱਖ ਭਾਈਚਾਰੇ ਲਈ ਜਾਂ ਪੰਜਾਬ ਲਈ। ਇਹ ਹਿਸਾਬ ਤਾਂ ਲਾ ਰਿਹਾ ਜਾਵੇ ਪਹਿਲਾਂ। ਜੀ ਸਹੀ, ਬਿਲਕੁਲ ਜੀ। ਅਗਲੀ ਗੱਲ ਕਰੀਏ ਭਾਈ ਰਾਜੋਆਣਾ ਦੀ। ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਹੋਵੇਗੀ ਵਾਪਸ, ਕਹਿੰਦੇ। ਤੁਸੀਂ ਇੱਕ ਪਾਸੇ ਤਾਂ ਫੂਲਕਾ ਹੋਰਾਂ ਦੀ ਗੱਲ ਕਰ ਰਹੇ ਹੋ ਕਿ HS ਫੂਲਕਾ ਕਹਿ ਰਹੇ ਨੇ ਕਿ ਬੀਜੇਪੀ ਨੇ ਸਿੱਖਾਂ ਲਈ ਬਹੁਤ ਕੰਮ ਕੀਤਾ। ਹਾਂਜੀ ਹਾਂਜੀ, ਬਿਲਕੁਲ। ਤੇ ਦੂਏ ਪਾਸੇ ਅਸੀਂ ਅੱਜ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਦੀ ਗੱਲ ਕरें, ਜਿਹੜਾ ਇੱਕ ਪਟੀਸ਼ਨ ਨਹੀਂ ਨਿਬੇੜ ਸਕਦੀ। ਉਹਨਾਂ ਨੇ ਕਿਹਾ ਸਿੱਖਾਂ ਦੇ ਮਸਲੇ ਕੀ ਨਿਬੇੜੂਗੀ। ਸਹੀ। ਤੁਸੀਂ ਇਹ ਅੰਦਾਜ਼ਾ ਲਾਓ ਨਾ, ਪਹਿਲੀਆਂ ਸਰਕਾਰਾਂ ਤਾਂ ਸਿੱਖ ਵਿਰੋਧੀ ਸੀ। ਅਸੀਂ ਡੰਕੇ ਦੀ ਚੋਟ ਤੇ ਕਹਿੰਦੇ ਕਿ ਕਾਂਗਰਸ ਨੇ ਸਿੱਖਾਂ ਦੇ ਲਈ ਉਲਟ ਰੋਲ ਹੀ ਨਿਭਾਇਆ। ਸਹੀ ਹੈ।
ਚਾਹੇ ਉਹ ਦਰਬਾਰ ਸਾਹਿਬ ਤੇ ਹਮਲਾ ਤੇ ਚਾਹੇ ਕਤਲੇਆਮ। ਇੰਦਰਾ ਦੇ ਜਾਣ ਤੋਂ ਬਾਅਦ ਦਿੱਲੀ ਦੇ ਸਿੱਖ ਕਤਲੇਆਮ ਹੂੰ ਤੇ ਜਾਂ ਹੋਰ ਪੰਜਾਬ ਦੇ ਫੈਸਲੇ। ਸਹੀ ਹੈ। ਪਰ ਜਿਹੜੇ ਕਹਿੰਦੇ ਨੇ ਅਸੀਂ ਸਿੱਖ ਕੌਮ ਦੇ ਹਿਤੈਸ਼ੀ ਹਾਂ, ਹੂੰ ਉਹਨਾਂ ਦੇ ਰਾਜ ਦੇ ਵਿੱਚ ਦਿੱਲੀ 385 ਦਿਨ ਪੰਜਾਬ ਦਾ ਸਿੱਖ ਵੀ ਬੈਠਾ ਰਿਹਾ ਨਾ ਕਿਸਾਨੀ ਦੇ ਰੂਪ ਚ। ਜੀ ਜੀ ਬਿਲਕੁਲ। ਕਦੇ ਨਹੀਂ ਦੇਖਿਆ। ਹੂੰ ਉਹਨਾਂ ਕੋਲ ਹੀ ਇਹ ਬਲਵੰਤ ਸਿੰਘ ਰਾਜੋਆਣਾ ਸਮੇਂ ਕਿੰਨਿਆਂ ਦੇ ਮਾਮਲੇ ਸੀ ਜਦੋਂ ਸਹੀ ਪਾਤੀ ਸੀ ਕਿ ਲਓ ਜੀ ਅਸੀਂ ਇਹਨਾਂ ਨੂੰ ਰਿਹਾਈ ਦੇ ਰਹੇ ਹਾਂ 550 ਸਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨੋਟੀਫਿਕੇਸ਼ਨ ਵੀ ਹੋ ਗਿਆ ਸੀ। ਤੁਹਾਡੀ ਵਿਗੜੀ ਤਾਂ ਅਕਾਲੀ ਦਲ ਨਾਲ ਸੀ ਨਾ, ਸਿੱਖ ਕੌਮ ਨਾਲ ਤਾਂ ਨਹੀਂ। ਫਿਰ ਕਿਉਂ ਨਹੀਂ ਉਸ ਸਮੇਂ ਰਿਹਾ ਕੀਤੇ? ਕਰਤਾਰਪੁਰ ਸਾਹਿਬ ਦਾ ਲਾਂਘਾ ਤੁਸੀਂ ਬੜਾ ਢੋਲ ਵਜਾਇਆ ਕਿ ਲਓ ਜੀ ਅਸੀਂ ਖਿਲਾਤਾ ਅਸੀਂ ਕਰਾਤਾ, ਫਿਰ ਹੁਣ ਕਿਹਨੇ ਬੰਦ ਕੀਤਾ ਹੋਇਆ? ਅਗਲੇ ਤਾਂ ਕਹਿੰਦੇ ਖੋਲ ਲਓ, ਸਾਨੂੰ ਕੀ ਹੈ ਜੀ। ਖੋਲਦੇ ਕਿਉਂ ਨਹੀਂ ਤੁਸੀਂ? ਜੀ ਬਿਲਕੁਲ ਬਿਲਕੁਲ। ਪੰਜਾਬ ਤਾਂ ਵਾਘਾ ਬਾਰਡਰ ਚਾਹੁੰਦਾ ਕਿ ਵਪਾਰ ਖੋਲੋ, ਤੁਹਾਡੇ ਮੁਦਰਾ ਪੋਰਟ ਤੋਂ ਚੱਲਦਾ, ਸਾਡੇ ਵਾਲਾ ਵਪਾਰ ਕਿਉਂ ਨਹੀਂ ਚੱਲਦਾ? ਸਹੀ। ਖੋਲੋ। ਪਾਣੀ ਸਾਡਾ ਖੋ ਕੇ ਲੈ ਕੇ ਜਾ ਰਹੇ ਹੋ, ਜ਼ਮੀਨ ਸਾਡੀ ਖੋ ਰਹੇ ਹੋ, ਤੇ ਹੁਣ ਤੁਸੀਂ ਸਿੱਖ ਹਤੈਸ਼ੀ ਪੰਜਾਬ ਹਤੈਸ਼ੀ। ਕਮਾਲ ਹੈ ਜੀ। ਬਲਵੰਤ ਸਿੰਘ ਰਾਜੋਆਣਾ ਇੱਕ ਮੁੱਖ ਮੰਤਰੀ ਦੇ ਕਤਲ ਦੇ ਮਾਮਲੇ ਚ ਅੰਦਰ ਅਦਾਲਤੀ ਪ੍ਰਕਿਰਿਆ ਕਹਿੰਦੀ ਹੈ ਕਿ ਜੀ ਇਹਨੂੰ ਫਾਂਸੀ ਲਾਉਣੀ ਹੈ। ਬੰਦੇ ਕੋਲ ਜਿੰਨਾ ਕਾਨੂੰਨੀ ਹੱਕ ਹੈ ਉਹਦੇ ਤਹਿਤ ਉਹ ਰਹਿਮ ਦੀ ਪਟੀਸ਼ਨ ਪਾ ਸਕਦੇ ਸੀ। ਜੀ ਜੀ ਸਹੀ ਹੈ। ਪਹੁੰਚੀਆਂ ਤੇਰਾ ਅਗਲੇ ਕੋਲ, ਉਹ ਕਹਿੰਦਾ ਮੈਂ ਨਹੀਂ ਪਾਉਣੀ। ਐਸਜੀਪੀਸੀ ਨੇ ਪਾਤੀ। ਜਾਂ ਤਾਂ ਉਹਨੂੰ ਹਾਂ ਕਰੋ ਜਾਂ ਨਾ ਕਰੋ, ਬਸ ਬਿਲਕੁਲ। ਜਾਂ ਉਹਨੂੰ ਮਨਜ਼ੂਰ ਕਰੋ ਜਾਂ ਉਹਨੂੰ ਖਰਚ ਕਰੋ ਜੀ। ਜਾਂ ਤਾਂ ਬਲਵੰਤ ਸਿੰਘ ਰਾਜੋਆਣਾ ਨੂੰ ਤੁਸੀਂ ਫਾਂਸੀ ਲਾ ਦਿੱਤੀ ਹੁੰਦੀ, ਫਿਰ ਪੰਜਾਬ ਦੇਖਦਾ ਕਿ ਉਹਨੇ ਇਸ ਦਾ ਕਿਵੇਂ ਦੁੱਖ ਮਨਾਉਣਾ, ਕਿਵੇਂ ਸਹਿਮਤੀ ਪ੍ਰਗਟਾਉਣੀ ਹੈ, ਕੀ ਕਰਨਾ। ਜਾਂ ਤੁਸੀਂ ਉਹਦੇ ਤੇ ਫੈਸਲਾ ਕਰੋ। ਇੱਕੋ ਸਮੇਂ 'ਚ ਦੋ ਸਜ਼ਾਵਾਂ ਕਿਵੇਂ? ਜੀ ਸਹੀ। ਉਸ ਨੂੰ ਸਜ਼ਾ ਵੀ ਹੈ ਤੇ ਫਾਂਸੀ ਦਾ ਐਲਾਨ ਵੀ ਹੈ ਤੇ ਉਹਨੂੰ ਚੱਕੀਆਂ 'ਚ ਬੰਦ ਵੀ ਹੈ। ਕਿ ਜੇ ਤੁਹਾਨੂੰ ਫਾਂਸੀ ਦੇਣੀ ਹੈ, ਚੱਕੀ 'ਚ ਤਾਂ ਲਿਆਇਆ ਜਾਂਦਾ ਜਦੋਂ ਫਾਂਸੀ ਤੈਅ ਹੋ ਜਾਂਦੀ ਹੈ, ਤੇ ਜਦੋਂ ਫਾਂਸੀ ਤੇ ਫੈਸਲਾ ਹੀ ਨਹੀਂ ਹੋ ਪਾਇਆ, ਉਸ ਤੋਂ ਬਾਅਦ ਉਹਨੂੰ ਚੱਕੀਆਂ ਤੋਂ ਬਾਹਰ ਕਿਉਂ ਨਹੀਂ ਲਿਆਂਦਾ? ਸਹੀ। ਉੱਥੇ ਰੱਖੇਗਾ ਤਾਂ ਚੱਕੀ 'ਚ। ਉਹ ਕਾਹਦੇ ਲਈ? ਦੋਹਰੀ ਸਜ਼ਾ ਕਿਵੇਂ ਦਿੱਤੀ ਜਾਏ? ਉਹ ਕਹਿੰਦਾ 30 ਸਾਲ ਹੋ ਗਏ ਜੀ, ਤੇ 17 ਸਾਲ ਹੋ ਗਏ ਇਸ ਚੱਕੀਆਂ ਵਾਲੇ ਗੇਟ ਦੇ ਵਿੱਚ। ਸਵਾਲ ਇਹ ਹੈ ਕਿ ਇਹਨਾਂ 30 ਸਾਲਾਂ ਦੇ ਵਿੱਚ ਦਿੱਲੀ ਦੇ ਤਖਤ ਤੇ ਕਿੰਨੀਆਂ ਸਰਕਾਰਾਂ ਆਈਆਂ, ਕਿੰਨੇ ਪ੍ਰਧਾਨ ਮੰਤਰੀ ਆਏ? ਫਿਰ ਜਿਹੜੇ ਆ ਹੁਣ ਆਪਣੇ ਆਪ ਨੂੰ ਰਾਸ਼ਟਰਵਾਦ ਕਹਾਉਂਦੇ ਨੇ, ਇਹਨਾਂ ਦਾ ਵੀ ਖੋਤੀ ਰਾਸ਼ਟਰਵਾਦ ਉਹੀ ਜਿਹੀ ਜਿਹੜਾ ਪਹਿਲਾਂ ਦਾ ਸੀ। ਫਿਰ ਜੇ ਉਹ ਨਹੀਂ ਫੈਸਲਾ ਲੈਂਦੇ ਸੀ, ਕੋਈ ਤੁਸੀਂ ਕਿਹੜਾ ਲੈ ਰਹੇ ਹੋ? ਫਿਰ ਉਹ ਅਸੀਂ ਸਿੱਖ ਹਤੈਸ਼ੀ ਹਾਂ ਜੀ। ਸੋ ਇਸ ਲਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ 'ਚ ਜੇ ਕਾਂਗਰਸ ਤੇ ਭਾਜਪਾ ਕਟਹਿਰੇ 'ਚ ਤਾਂ ਬਾਹਰ ਤੁਸੀਂ ਅਕਾਲੀ ਦਲ ਨੂੰ ਰੱਖ ਕੇ ਵੀ ਨਹੀਂ ਦੇਖ ਸਕਦੇ। ਜੀ ਸਹੀ ਹੈ, ਬਿਲਕੁਲ। ਭਾਈਵਾਲ ਰਹੇ ਨੇ। ਜੇ ਰਾਜੀਵ ਦੇ ਕਾਤਲਾਂ ਦੀ ਸਜ਼ਾ ਮਾਫੀ ਦੇ ਲਈ ਉੱਥੋਂ ਦੀ ਸਰਕਾਰ ਪਹਿਲ ਕਦਮੀ ਕਰ ਸਕਦੀ ਆ, ਤਾਂ ਪੰਜਾਬ ਦੀ ਸਰਕਾਰ ਨੇ ਕਦੇ ਪਹਿਲ ਕਦਮੀ ਕਿਉਂ ਨਹੀਂ ਕੀਤੀ? ਸਹੀ। ਤੁਸੀਂ ਕਿੰਨੇ ਕੁ ਮੈਮੋਰੈਂਡਮ ਲੈ ਕੇ ਦਿੱਲੀ ਤੱਕ ਗਏ? ਕਿੰਨੇ ਕੁ ਵਿਧਾਨ ਸਭਾ ਵਿੱਚ ਮਤੇ ਪਾ ਕੇ ਇਹਦੀ ਚਰਜੋਈ ਕੀਤੀ ਆ? ਦੱਸ ਦਿਓ ਮੈਨੂੰ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਜੀ ਅਸੀਂ ਪਟੀਸ਼ਨ ਪਾਈ ਸੀ ਰਹਿਮ ਦੀ। ਜੀ ਜੀ। ਚਿੱਠੀ ਲਿਖ ਕੇ ਜ਼ਿੰਮੇਵਾਰੀ ਖਤਮ ਹੋ ਗਈ। 25 ਲੱਖ ਦਸਖਤ ਕਿੱਥੇ ਗਏ ਜਿਹੜੇ ਸਿਰਾਂ ਤੇ ਰੱਖ ਕੇ ਲੈ ਕੇ ਗਏ? ਸਹੀ ਹੈ, ਬਿਲਕੁਲ। 25 ਲੱਖ ਚੋਂ 5 ਲੱਖ ਬੰਦਾ ਵੀ ਦਿੱਲੀ ਵੱਲ ਕਿਉਂ ਨਹੀਂ ਤੁਰਿਆ ਤੁਹਾਡੇ ਨਾਲ? ਕਿਉਂ ਤੁਸੀਂ ਦਿੱਲੀ ਕਿਉਂ ਨਹੀਂ ਚੱਲ? ਮੈਂ ਕਹਿੰਦਾ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਕੰਮ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ। ਹਾਂਜੀ ਹਾਂਜੀ। ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਉਹਨਾਂ ਦਾ ਅਗਲਾ ਸਾਰੇ ਸਿੱਖ ਪਹਿਲੂਆਂ ਦੇ ਉੱਤੇ ਨਜ਼ਰਸਾਨੀ ਕਰਨਾ। ਪਰ ਰਾਜਨੀਤਿਕ ਤੌਰ ਦੇ ਉੱਤੇ ਜੇ ਕੋਈ ਫੈਸਲੇ ਲੈਣੇ ਆ ਤਾਂ ਉਹ ਰਾਜਨੀਤਿਕ ਲੜਾਈ ਲੜਨ ਦੀ ਵਾਰੀ ਕਿਹਦੀ ਹੈ? ਸਹੀ ਗੱਲ। ਉਹ ਜ਼ਿੰਮੇਵਾਰੀ ਕਿਹਦੀ ਹੈ? ਸ਼੍ਰੋਮਣੀ ਅਕਾਲੀ ਦਲ ਜਾਂ ਜਿਹੜੇ ਹੋਰ ਅਕਾਲੀ ਦਲ ਜਿਹੜੇ ਵੋਟਾਂ ਭਾਲਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਚਾਹਵੇ, ਧਾਰਮਿਕ ਸੰਸਥਾਵਾਂ, ਧਾਰਮਿਕ ਸਿੱਖ ਸੰਸਥਾਵਾਂ ਨਾਲ ਖੁੱਲ ਕੇ ਨਾਲ ਆਉਣ, ਪਰ ਅਗਵਾਈ ਕਰਨ ਲਈ ਤਾਂ ਅਕਾਲੀ ਦਲ ਆਵੇ ਨਾ ਮੂਰੇ। ਕਿਉਂ ਨਹੀਂ ਪੈਰ ਲੱਗਦੇ ਧਰਤੀ ਤੇ? ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਅਮਰਿਤਪਾਲ ਸਿੰਘ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਹੈ। ਸਹੀ ਹੈ। ਅਦਾਲਤੀ ਪ੍ਰਕਿਰਿਆ ਤੇ ਤੁਸੀਂ ਲੜ ਰਹੇ ਹੋ ਕਿ ਜੀ ਉਹਨੂੰ ਸੰਸਦ 'ਚ ਮੌਕਾ ਦਿੱਤਾ ਜਾਵੇ, ਪਰ ਜਿਹੜੇ ਸੰਸਦ ਹਲਕੇ 'ਚੋਂ ਚੁਣਿਆ ਗਿਆ ਉਹਦੇ ਵੋਟਰ, ਉਹਦੇ ਸਮਰਥਕ ਕਿਉਂ ਨਹੀਂ ਕਦੇ ਨਿਕਲ ਕੇ ਸੜਕ ਤੇ ਆਏ ਕਿ ਹਾਂ ਜੀ ਅਸੀਂ ਤਾਂ ਲੈ ਕੇ ਜਾਵਾਂਗੇ ਸੰਸਦ ਤੱਕ ਆਪਣੇ ਚੁਣੇ ਨੁਮਾਇੰਦੇ ਨੂੰ? ਸਹੀ ਹੈ, ਬਿਲਕੁਲ ਜੀ, ਬਿਲਕੁਲ। ਹੁਣ ਤਾਂ ਉਹਦੇ ਨਾਂ ਤੇ ਪਾਰਟੀ ਵੀ ਬਣਾ ਲਈ ਤੁਸੀਂ। ਪਾਰਟੀ ਵੱਲੋਂ ਹੀ ਕਦੋਂ ਇਹੀ ਜਿਹੀ ਹੱਕ ਮਾਰੀ ਜੀ? ਸੁਖਬੀਰ ਬਾਦਲ ਅੱਜ ਕੱਲ੍ਹ ਸਟੇਜਾਂ ਤੋਂ ਕਹਿੰਦਾ ਇਹ ਦੇਖੋ ਜੀ ਸਾਥੋਂ ਪਟਨਾ ਸਾਹਿਬ ਦਾ ਪ੍ਰਬੰਧ ਵੀ ਲੈ ਲਿਆ ਜੀ, ਹਾਂ ਜੀ, ਬਾਹਰਲੇ
ਜਿਹੜੇ ਤਖਤ ਨੇ ਉਹਨਾਂ ਦਾ ਪ੍ਰਬੰਧ ਲੈ ਲਿਆ ਜੀ, ਆ ਦਿੱਲੀ ਕਮੇਟੀ ਵੀ ਬਣਾ ਕੇ ਵੱਖਰਾ ਜੀ, ਸਭ ਤੋਂ ਖੋਹ ਲਿਆ ਜੀ, ਹਰਿਆਣਾ ਕਮੇਟੀ ਵੀ ਖੋਲੀ ਜੀ, ਪੰਜਾਬ ਵੀ ਖੋਹਣ ਨੂੰ ਫਿਰਦੇ ਜੀ, SGPC ਵੀ ਲਿਜਾਣ ਨੂੰ ਫਿਰਦੇ ਆ। ਸਹੀ ਹੈ। ਜਿੱਦਣ ਅਮਿਤ ਸ਼ਾਹ ਦੇ ਫੋਨ ਦੀ ਘੰਟੀ ਵੱਜ ਗਈ, ਪੈਰ 'ਚ ਜੁੱਤੀ ਨਹੀਂ ਪਾਉਣੀ, ਨੰਗੇ ਪੈਰੀ ਭੱਜੇ ਜਾਣਗੇ ਦਿੱਲੀ ਨੂੰ। ਸਹੀ ਗੱਲ ਹੈ, ਬਿਲਕੁਲ ਜੀ। ਹਕੀਕਤ ਇਹ ਹੈ, ਔਰ ਇਹ ਇੱਕ ਦਾ ਨਹੀਂ, ਸਾਰੀਆਂ ਦਾ ਹੀ ਹੈ। ਸਹੀ, ਸਾਰੀਆਂ ਡੀਕਦੀਆਂ ਕਿ ਸਾਡਾ ਗੱਠਜੋੜ ਹੋ ਜਾਵੇ, ਚਾਹੇ ਸਾਹਮਣੇ ਤੋਂ ਹੋ ਜਾਵੇ, ਚਾਹੇ ਬੈਕਡੋਰ ਹੋ ਜਾਵੇ। ਬਿਲਕੁਲ। ਤੇ ਫਿਰ ਇਹਨਾਂ ਤੋਂ ਉਮੀਦ ਕਰੋਗੇ ਕਿ ਪੰਥਕ ਮਸਲਿਆਂ ਲਈ ਲੜਨਗੇ, ਇਹ ਪੰਥਕ ਮਸਲਿਆਂ ਲਈ ਖੜਨਗੇ, ਪੰਜਾਬ ਲਈ ਖੜਨਗੇ, ਇਹ ਕੌਮ ਲਈ ਖੜਨਗੇ। ਸੋ ਇਸ ਲਈ ਕਿਸੇ ਨੇ ਵੀ ਜਿਹੜੇ ਰੋਲ 'ਚ ਉਹ ਦਿਖਣੇ ਚਾਹੀਦੇ ਸੀ, ਉਹ ਰੋਲ ਨਹੀਂ ਨਿਭਾਇਆ। ਸਹੀ ਹੈ, ਬਿਲਕੁਲ ਜੀ। ਇਹ ਬਲਵੰਤ ਸਿੰਘ ਰਾਜੋਆਣਾ ਨਹੀਂ ਚੱਕੀਆਂ 'ਚ ਬੰਦ, ਇਹ ਤੁਸੀਂ ਕੌਮ ਦੇ ਸਿਧਾਂਤਾਂ ਨੂੰ ਚੱਕੀਆਂ 'ਚ ਬੰਦ ਕਰਕੇ ਰੱਖਿਆ। ਸਹੀ ਹੈ, ਬਿਲਕੁਲ ਸਹੀ ਹੈ। ਤੁਸੀਂ ਆਪਣੀ ਤਾਕਤ ਨੂੰ, ਆਪਣੀ ਵਿਚਾਰ ਨੂੰ ਚੱਕੀਆਂ 'ਚ ਬੰਦ ਕਰਕੇ ਰੱਖਿਆ ਹੋਇਆ। ਪੰਜਾਬ ਤੇ ਕੌਮ ਆਪਣੇ ਮੁੱਦਿਆਂ ਲਈ ਲੜਦੀ ਨਹੀਂ ਦਿਖ ਰਹੀ, ਜਿਹਦੇ ਕਾਰਨ ਦਿੱਲੀ ਬੈਠ ਕੇ ਵੀ ਸਾਨੂੰ ਇੱਥੇ ਚਲਾਈ ਜਾ ਰਹੇ ਨੇ ਲੋਕ। ਸਹੀ ਹੈ, ਕੋਈ ਸ਼ੱਕ ਨਹੀਂ ਸ਼ਰਮਾ ਜੀ। ਅਗਲੀ ਗੱਲ ਕਰੀਏ ਕੌਮਾਂਤਰੀ ਪੱਧਰ ਤੇ ਇਸ ਵੇਲੇ ਜੋ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ। ਈਰਾਨ ਵੱਲੋਂ ਅਮਰੀਕੀ ਕੰਪਨੀਆਂ ਤੇ ਹਮਲੇ ਸ਼ੁਰੂ ਕਰ ਦਿੱਤੇ ਗਏ ਆ ਜੀ। ਪ੍ਰਵੀਨ ਜੀ, ਅਮਰੀਕਾ ਨੇ, ਟਰੰਪ ਨੇ ਕਿਹਾ ਸੀਗਾ ਕਿ ਵੀ ਅਸੀਂ 10 ਦਿਨ ਊਰਜਾ ਸਰੋਤਾਂ ਤੇ ਹਮਲੇ ਨਹੀਂ ਕਰਾਂਗੇ, ਤੇ ਪਰ ਇਜ਼ਰਾਈਲ ਤੇ ਅਮਰੀਕਾ ਵੱਲੋਂ ਲਗਾਤਾਰ ਹਮਲੇ ਜਾਰੀ ਨੇ। ਕਈ ਥਾਵਾਂ ਦੇ ਉੱਤੇ ਪਰਮਾਣੂ ਸੈਂਟਰ ਤੇ ਕਰ ਲਿਆ ਜੀ, ਅਸੀਂ ਇੱਥੇ ਕਰ ਲਿਆ, ਜਦੋਂ ਕਹਿੰਦੇ ਅਸੀਂ ਕੁਛ ਨਹੀਂ ਬਣਾ ਰਹੇ ਜੀ, ਇਹ ਜਾ ਆ ਬੜਾ ਬੰਬ ਗੇਰਤਾ ਜੀ, ਇਹ ਕਰਤਾ ਜੀ, ਅੱਜ ਇੰਨੀ ਥਾਵਾਂ ਤੇ ਮਿਜ਼ਾਈਲ ਹਮਲੇ ਹੋ ਗਏ ਜੀ, ਹੈ ਨਾ, ਆ ਤੇਲ ਭੰਡਾਰ ਵਾਲੇ ਖੇਤਰ ਤੇ ਅਸੀਂ ਕਬਜ਼ਾ ਕਰ ਲੈਣਾ ਜੀ, ਅਸੀਂ ਹੋਰ ਨੂੰ ਖਿਲਾ ਲੈਣਾ ਜੀ, ਆਹ ਕਰ ਲੈਣਾ, ਸਾਰਾ ਕੁਛ ਬਰਕਰਾਰ ਰਿਹਾ ਜੀ ਜੀ। ਤੇ ਸਾਹਮਣੇ ਤੋਂ ਈਰਾਨ ਵੀ ਉਵੇਂ ਟੱਕਰਦਾ ਰਿਹਾ। ਈਰਾਨ ਤਾਂ ਕਹਿੰਦਾ ਤੁਸੀਂ ਧਰਾਤਲ ਦੇ ਸੈਨਿਕ ਲੈ ਕੇ ਆਉਣਾ ਤਾਂ ਆ ਜਾਓ, ਅਸਾਂ 6 ਮਹੀਨਿਆਂ ਲਈ ਲੜਨ ਲਈ ਤਿਆਰ ਆ। ਇਹ ਸਥਿਤੀ ਦੇ ਵਿੱਚ ਉਹਨੇ ਫਿਰ ਬਦਲ ਲੱਭਿਆ। ਤੁਸੀਂ ਇਹ ਦੇਖੋ ਕਿ ਈਰਾਨ ਕੋਲ ਇਹ ਤਾਂ ਹੈ ਨਹੀਂਗਾ ਕਿ ਉਹ ਅਮਰੀਕਾ 'ਚ ਜਾ ਕੇ ਅਮਰੀਕਾ ਤੇ ਹਮਲਾ ਕਰੇ, ਤੇ ਅਮਰੀਕਾ ਤੋਂ ਸਿੱਧਾ ਹਮਲਾ ਵੀ ਈਰਾਨ ਤੇ ਨਹੀਂ ਹੋ ਸਕਦਾ। ਇਸ ਲਈ ਅਮਰੀਕਾ ਨੇ ਕਈ ਮੁਲਕ ਚੁਣੇ ਜਿੱਥੇ ਆਪਣੇ ਬੇਸ ਬਣਾਏ, ਜਿੱਥੇ ਆਪਣੇ ਟਿਕਾਣੇ ਬਣਾਏ, ਜਿੱਥੋਂ ਉਹ ਫਿਰ ਹਮਲਿਆਂ ਦਾ ਪਲੇਟਫਾਰਮ ਤੈਅ ਕਰਦਾ ਕਿ ਇੱਥੋਂ ਆਪਾਂ ਹਮਲੇ ਕਰਨੇ। ਤੇ ਫਿਰ ਇਜ਼ਰਾਈਲ ਉਹਦੇ ਨਾਲ ਆ ਗਿਆ, ਤੇ ਇਹਦੇ ਪਹਿਲ ਤੇ ਈਰਾਨ ਨੇ ਤੈਅ ਕੀਤਾ ਕਿ ਆਪਾਂ ਅਮਰੀਕਾ ਦੇ ਉਹਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਓ। ਉਹਨਾਂ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਅਮਰੀਕਾ ਦੇ 에ਅਰਬੇਸ ਸੀ ਉਹਨਾਂ ਤੇ, ਜਾਂ ਜਿਹੜੇ ਹੋਰ ਟਿਕਾਣੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ। ਫਿਰ ਉਹਨੇ ਅਮਰੀਕੀ ਦੂਤਾਵਾਸ ਨਿਸ਼ਾਨੇ ਤੇ ਲੈਣੇ ਸ਼ੁਰੂ ਕੀਤੇ। ਫਿਰ ਉਹਨੇ ਮਤਲਬ ਕਿ ਇਹ ਕਿਹਾ ਕਿ ਅਸੀਂ ਤੁਹਾਡੀਆਂ IT ਕੰਪਨੀਆਂ, ਹੈ ਨਾ, ਤੁਹਾਡੇ ਕਾਲ ਸੈਂਟਰ ਅਮਰੀਕਾ ਦੇ, ਫਿਰ ਉਹ ਕਹਿੰਦਾ ਕਿ ਜਿਹੜੇ ਹੋਟਲਾਂ 'ਚ ਆ ਕੇ ਰੁਕਦੇ ਨੇ ਅਮਰੀਕੀ ਲੋਕ, ਉਹ ਨਿਸ਼ਾਨੇ ਤੇ ਲਵਾਂਗੇ, ਇਸ ਲਈ ਖਾਲੀ ਕਰ ਲੋ ਜਾਂ ਤਾਂ ਫਿਰ ਨਾ ਸਾਨੂੰ ਕਿਉਂ। ਫਿਰ ਉਹਨੇ ਇੱਥੋਂ ਤੱਕ ਕਿਹਾ ਕਿ ਅਮਰੀਕੀ ਯੂਨੀਵਰਸਿਟੀਆਂ, ਤੇ ਫਿਰ ਉਹ ਕਹਿੰਦਾ ਵੀ 18 ਦੇ ਕਰੀਬ ਅਮਰੀਕੀ ਉਹ ਕੰਪਨੀਆਂ ਜਿਹਨਾਂ ਦੁਨੀਆ ਭਰ ਦੇ ਵਿੱਚ ਪਸਾਰਾ, ਠੀਕ ਆ, ਉਹ ਸਾਡੇ ਨਿਸ਼ਾਨੇ ਤੇ ਹੋਣਗੀਆਂ ਜੀ। ਤੇ ਸਭ ਤੋਂ ਵੱਧ ਜਿਸਨੇ ਸਾਰੀ ਦੁਨੀਆ ਨੂੰ ਗੇਟ 'ਚ ਪਾਇਆ ਉਹ ਸੀ ਹੋਰਮੁਜ਼ ਸਟ੍ਰੀਟ ਨੂੰ ਉਹਨਾਂ ਨੇ ਆਪਣੇ ਕੰਟਰੋਲ 'ਚ ਰੱਖਿਆ। ਹਾਂਜੀ, ਬਿਲਕੁਲ ਕੀਤਾ। ਤੇ ਇਸ ਧਮਕੀ ਦੇ ਤਹਿਤ ਉਹਨਾਂ ਨੇ ਕੱਲ ਕਾਰਵਾਈ ਕੀਤੀ। ਐਮਾਜ਼ੋਨ ਦੇ ਦਫ਼ਤਰ ਦੇ ਉੱਤੇ ਜਾਂ ਇੱਕ ਇਮਾਰਤ ਦੇ ਉੱਤੇ ਕੱਲ ਹਮਲਾ ਹੋਇਆ। ਸੋ ਹੁਣ ਬਹਿਰੀਨ ਦੇ ਵਿੱਚ ਐਮਾਜ਼ੋਨ ਦਫ਼ਤਰ ਤੇ ਹਮਲੇ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਿ ਚਾਹੇ ਉਹ ਐਪਲ ਹੋਵੇ, ਚਾਹੇ ਗੂਗਲ ਹੋਵੇ, ਚਾਹੇ ਮੈਟਾ ਹੋਵੇ, ਇਹ ਜਿਹੀਆਂ 18 ਦੇ ਕਰੀਬ ਕੰਪਨੀਆਂ ਨੇ ਸਾਡੇ ਨਿਸ਼ਾਨੇ ਤੇ ਨੇ। ਸੋ ਇਸ ਲਈ ਕੀ ਅਸੀਂ ਯੁੱਧ ਨੂੰ ਹੋਰ ਭਿਆਨਕ ਹੁੰਦਾ ਦੇਖ ਰਹੇ ਹਾਂ? ਸਹੀ ਹੈ, ਬਿਲਕੁਲ। ਕੀ ਅਸੀਂ ਇਸ ਦਾ ਹੋਰ ਭਿਆਨਕ ਰੂਪ, ਜਿਹੜਾ ਖਤਰਾ ਲਗਾਤਾਰ ਖੜਾ ਹੈ ਕਿ ਪਰਮਾਣੂ ਜੰਗ 'ਚ ਨਾ ਬਦਲ ਜਾਵੇ, ਇਹ ਤੀਸਰੇ ਵਿਸ਼ਵ ਯੁੱਧ 'ਚ ਨਾ ਬਦਲ ਜਾਵੇ, ਕਿ ਉਹ ਸਾਰੀ ਪ੍ਰਕਿਰਿਆ ਸਾਡੇ ਮੂਹਰੇ ਚੁਣੌਤੀ ਬਣ ਕੇ ਖੜੀ ਹੈ? ਇਹ ਚਿੰਤਾਵਾਂ ਹੈਗੀਆਂ ਨੇ ਜੀ। ਜੀ ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ, ਟਰੰਪ ਕਹਿੰਦੇ ਜੰਗ ਦਾ ਮੈਦਾਨ ਛੱਡਣ ਦਾ ਹੁਣ ਮਨ ਬਣਾ ਰਹੇ ਆ ਜੀ। ਦੇਖੋ, ਇਹ ਤਾਂ ਟਰੰਪ ਦੀਆਂ ਟਰੰਪ ਜਾਣੇ, ਇਹ ਤਾਂ ਕਹਿਣਾ ਬਹੁਤ ਔਖਾ ਹੈ ਜੀ। ਇਹ ਤੁਸੀਂ ਨੇੜਿਓਂ, ਤੁਹਾਡੀ ਤਾਂ ਕੰਧ ਸਾਂਝੀ ਹੈ, ਤੁਸੀਂ ਦੱਸ ਸਕਦੇ ਹੋ ਕਿ ਉਹ ਸਵੇਰੇ ਕੀ ਬੋਲਦੇ ਨੇ, ਦੁਪਹਿਰ ਨੂੰ ਕੀ ਤੇ ਸ਼ਾਮ ਨੂੰ ਕੀ, ਰਾਤ ਨੂੰ ਟਵੀਟ ਕਰਦੇ ਨੇ। ਦੁਨੀਆ ਨੇ ਯਕੀਨ ਕਰਨਾ ਹੀ ਛੱਡਤਾ। ਨਹੀਂ ਤਾਂ ਜਿਸ ਅਹੁਦੇ ਤੇ ਸੀ ਡੋਨਾਲਡ ਟਰੰਪ, ਉੱਥੋਂ 170 ਵੀ ਕਹੀ ਜਾਵੇ ਤਾਂ ਉਹ ਪੱਥਰ ਤੇ ਲਕੀਰ ਵਰਗੀ ਹੁੰਦੀ ਸੀ। ਸਹੀ ਗੱਲ। ਤੇ ਹੁਣ ਉਹ ਅਹਿਮੀਅਤ ਖਤਮ ਕਰ ਲਈ। ਸਹੀ ਹੈ। ਮਿੰਟ ਕੁ ਬਾਅਦ ਟਵੀਟ ਕਰ ਦੋ, ਮਿੰਟ ਕੁ ਬਾਅਦ ਪ੍ਰੈਸ ਕਾਨਫਰੰਸ ਕਰ ਲੋ, ਮਿੰਟ ਕੁ ਬਾਅਦ ਕੁਛ ਕਹਿ ਦੋ, ਹੈ ਨਾ। ਹੁਣ ਜਨਾਬ ਕਹਿੰਦੇ ਵੀ ਮੈਂ ਤਾਂ ਨਾਟੋ ਤੋਂ ਅੱਡ ਹੋ ਰਿਹਾ। ਮੈਂ ਨਾਟੋ 'ਚ ਰਹੇ ਹੋਏ ਕਦ ਨੇ ਹੁਣ ਤੁਸੀਂ? ਸਹੀ ਹੈ। ਜੇ ਨਾਟੋ ਦੀਆਂ ਸ਼ਰਤਾਂ ਹੀ ਨਹੀਂ ਮੰਨ ਰਹੇ ਤਾਂ ਨਾਟੋ 'ਚ ਹੁੰਦਿਆਂ ਵੀ ਤੁਸੀਂ ਨਾਟੋ 'ਚ, ਹੁਣ ਮੈਂ ਨਾਟੋ ਤੋਂ ਅਲੱਗ ਕਰ ਰਿਹਾ। ਹੁਣ ਮੈਂ ਬਾਕੀ ਮੁਲਕਾਂ ਨੂੰ ਕਹਿਤਾ ਜਿਹੜੇ ਮੇਰੇ ਸਾਥੀ ਨੇ ਕਿ
ਮੈਂ ਨਹੀਂ ਤੁਹਾਡਾ ਸਾਥ ਦੇਣਾ, ਆਪੇ ਜਾਓ ਤੇਲ ਲਿਆਓ। ਜੀ ਸਹੀ। ਪਹਿਲਾਂ ਤੁਸੀਂ ਕਿਹੜਾ ਸਾਥ ਦਿੱਤਾ ਉਹਨਾਂ ਦਾ? ਬਿਲਕੁਲ। ਤੁਸੀਂ ਤਾਂ ਉਲਟਾ ਧਮਕਾ ਰਹੇ ਹੋ, ਟੈਕਸ ਲਾ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਹੈ ਨਾ। ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਅਗਲੇ ਤੁਹਾਡਾ ਸਾਥ ਦੇਣ। ਉਹ ਕਹਿੰਦੇ ਅਸੀਂ ਤੁਹਾਡੇ ਨਾਲ ਜੰਗ ਚ ਆਉਣਾ ਨਹੀਂ, ਅਸੀਂ ਸਹੀ ਨਹੀਂ ਸਮਝਦੇ ਇਹਨੂੰ। ਜਦੋਂ ਤੁਹਾਡੇ ਮੂਲ ਨਿਵਾਸੀ ਤੁਹਾਨੂੰ ਗਲਤ ਠਹਿਰਾ ਰਹੇ ਹੋਣ ਜੀ ਸਹੀ ਹੈ, ਤੇ ਤੁਸੀਂ ਉਮੀਦ ਦੂਏ ਮੁਲਕਾਂ ਤੋਂ ਕਰੀ ਜਾਂਦੇ ਹੋ। ਪ੍ਰੈਸ਼ਰ ਵੀ ਉਹਨਾਂ ਤੇ ਦੇ। ਇਸ ਲਈ ਇਹ ਸਾਰੀ ਸਥਿਤੀ ਚ ਹੁਣ ਟਰੰਪ ਸਾਹਿਬ ਕਹਿੰਦੇ ਵੀ ਕਿ ਆਪਾਂ ਤਾਂ ਲੜਾਈ ਜਿੱਤੀ ਹੋਈ ਆ, ਈਰਾਨ ਮਤਲਬ ਕਿ ਮੰਨ ਗਿਆ ਜੀ, ਹੈ ਨਾ, ਤੇ ਬਸ 2-4 ਹਫ਼ਤਿਆਂ ਦੇ ਵਿੱਚ ਅਸੀਂ ਛੱਡ ਦੇਣਾ, ਮਤਲਬ ਕਿ ਇਹ ਮੈਦਾਨ ਹੈ ਨਾ, ਜਿੱਤ ਲਿਆ ਸੀ ਤਾਂ ਸਾਰਾ ਕੁਝ, ਅਸੀਂ ਜੋ ਤਹਿਸ-ਨਹਿਸ ਕਰਨਾ ਸੀ ਕਰਤਾ। ਕੱਲ ਤਾਂ ਇਹ ਵੀ ਰੌਲਾ ਪਾਉਣ ਲੱਗੇ ਸੀ ਕਿ ਮੈਨੂੰ ਤਾਂ ਈਰਾਨ ਦੇ ਰਾਸ਼ਟਰਪਤੀ ਨੇ ਵੀ ਪਹੁੰਚ ਅਪਰੋਚ ਕਰ ਲਈ, ਉਹਨੇ ਵੀ ਕਹਿਤਾ ਵੀ ਕਿ ਅਸੀਂ ਸੀਜ਼ਫਾਇਰ ਲਈ ਤਿਆਰ ਹਾਂ। ਈਰਾਨ ਕਹਿੰਦਾ ਨਾ ਸਾਡੀ ਕੋਈ ਗੱਲਬਾਤ ਚੱਲੇ ਤੁਹਾਡੇ ਨਾਲ, ਹਾਂਜੀ ਹਾਂਜੀ ਬਿਲਕੁਲ, ਨਾ ਅਸੀਂ ਗੱਲ ਕਰਨੀ ਆ, ਜੰਗ ਦੇ ਮੈਦਾਨ ਚ ਆਉਣਾ ਉਹ ਚ ਆ ਜਾਓ, ਹਵਾ ਚ ਲੜਨਾ ਉਹ ਚ ਆ ਜਾਓ, ਸਮੁੰਦਰ ਤੇ ਆਉਣਾ ਉਹ ਚ ਆ ਜਾਓ, ਅਸੀਂ ਸਾਡੀ ਤਿਆਰੀ। ਸੋ ਇਸ ਸਥਿਤੀ ਚ ਕੀ ਹੁਣ ਟਰੰਪ ਮੈਦਾਨ ਛੱਡ ਕੇ ਨਿਕਲ ਜਾਣਾ ਚਾਹੁੰਦੇ ਨੇ ਜੀ? ਇਹ ਸੰਕੇਤ ਕਈ ਵਾਰ ਮਿਲੇ ਨੇ। ਕਦੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਹਮਲੇ ਜਾਰੀ ਰੱਖ ਰਹੇ ਹਾਂ, ਕਦੇ ਉਹ ਕਹਿੰਦੇ ਨੇ ਕਿ ਹਮਲੇ ਤਾਬੜਤੋੜ ਹੋਣਗੇ, ਕਦੇ ਕਹਿੰਦੇ ਨੇ ਹਮਲੇ ਰੋਕਤੇ, ਤੇ ਹੁਣ ਉਹ ਕਹਿ ਰਹੇ ਨੇ ਕਿ ਅਗਲੇ 2-3 ਹਫ਼ਤਿਆਂ ਦੇ ਵਿੱਚ ਈਰਾਨ ਤੇ ਹਮਲੇ ਬੰਦ ਹੋ ਜਾਣੇ ਆ। ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ, ਪੱਤਰਕਾਰ ਨੇ, ਕਿ ਜੀ ਫਿਰ ਸਮਝੌਤਾ ਹੋ ਗਿਆ? ਕਹਿੰਦੇ ਲੋੜ ਕੀ ਹੈ ਸਮਝੌਤੇ ਦੀ, ਇਹਦੀ ਕੀ ਅਰਥ ਲਾਈਏ ਜੀ? ਕਹਿੰਦੇ ਹੁਣ ਵਾਲੀ ਜਿਹੜੀ ਲੀਡਰਸ਼ਿਪ ਆ ਉਹ ਪਹਿਲਾਂ ਦੇ ਮੁਕਾਬਲੇ ਕੱਟਣ ਨਹੀਂ ਗਈ, ਉਹਨੂੰ ਸਮਝ ਆ ਗਈ ਹੈ, ਤੇ ਅਸੀਂ ਨੁਕਸਾਨ ਕਰਤਾ ਤੇ ਅਸੀਂ ਜੰਗ ਜਿੱਤ ਲਈ, ਹੁਣ ਅਸੀਂ ਛੱਡ ਕੇ ਆ ਜਾਣਾ 2-3 ਹਫ਼ਤੇ। ਹੁਣ 2-3 ਹਫ਼ਤਿਆਂ ਤੱਕ ਦੁਨੀਆ ਦਾ ਕੀ ਬਣਨਾ, ਇਹ ਸਵਾਲ ਲਗਾਤਾਰ ਖੜਾ ਹੈ। ਜਿਸ ਤਰ੍ਹਾਂ ਦੁਨੀਆ ਦੇ ਉੱਤੇ ਦੀ ਮਾਰ ਪੈ ਰਹੀ ਆ, ਔਰ ਇਹ ਜੰਗ ਚੋਂ ਨਿਕਲਣ ਤੋਂ ਬਾਅਦ ਅਸਲੀ ਪ੍ਰਭਾਵ ਦੇ ਸਾਹਮਣੇ ਆਉਣੇ ਨੇ। ਇਹ ਓਵਰਆਲ ਮਹਿੰਗਾਈ ਦਾ ਜੋ ਪ੍ਰਭਾਵ ਹੈ ਜਾਂ ਚੀਜ਼ਾਂ ਦੀ ਥੋੜ ਦਾ ਮਸਲਾ ਹੈ, ਵੱਡਾ ਹੋਣਾ ਹੈ ਜੀ। ਬਿਲਕੁਲ। ਤੇ ਇਹ ਜ਼ਰੂਰੀ ਨਹੀਂਗਾ ਸ਼ਰਮਾ ਜੀ ਵੀ ਜਿਹੜੇ ਮੁਲਕ ਦੇ ਵਿੱਚ ਜੰਗ ਹੋ ਰਹੀ, ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਵੀ ਉਹਦੇ ਤੇ ਅਸਰ ਪਊਗਾ, ਕੌਮਾਂਤਰੀ ਪੱਧਰ ਤੇ ਆਲਮੀ ਭਾਈਚਾਰੇ ਤੋਂ ਪ੍ਰਭਾਵਿਤ ਹੋ ਰਿਹਾ ਜੀ। ਤੇ ਲੀਡਰ ਜਦੋਂ ਵਾਰ-ਵਾਰ ਗੱਲਾਂ ਤੋਂ ਫਿਰ ਜਾਂਦੇ ਆ, ਜਦੋਂ ਵਾਰ-ਵਾਰ ਆਪਦੀਆਂ ਗੱਲਾਂ ਕੰਟਰਾਡਿਕਟ ਤੜਕੇ ਹੋਰ ਸ਼ਾਮ ਨੂੰ ਹੋਰ, ਫਿਰ ਉਹਨਾਂ ਦੀ ਕ੍ਰੈਡੀਬਿਲਿਟੀ ਘਟਦੀ। ਜਿਵੇਂ ਤੁਸੀਂ ਕਿਹਾ ਸੀ ਨਾ ਵੀ ਇੱਕ ਸਤਰ ਹੀ ਬਹੁਤ ਹੈ ਅਮਰੀਕਾ ਦੇ ਰਾਸ਼ਟਰਪਤੀ ਦੀ ਕਹੀ, ਪਰ ਹੁਣ ਉਹ ਵਜ਼ਨ ਗੱਲਾਂ ਦੇ ਵਿੱਚ ਜਾਪਦਾ ਨਹੀਂਗਾ। ਅਗਲੀ ਗੱਲ ਕਰੀਏ ਧਰਤੀ ਤੇ ਤਪਸ਼ ਦੀ, ਕਹਿੰਦੇ ਇਹਦੇ ਵਿੱਚ ਸਾਰਾ ਹੱਥ AI ਡਾਟਾ ਸੈਂਟਰਾਂ ਦਾ ਜੀ। ਦੇਖੋ, ਅੱਜ ਦੀ ਤਰੀਕ ਦੇ ਵਿੱਚ ਗਲੋਬਲ ਵਾਰਮਿੰਗ ਨੂੰ ਲੈ ਕੇ ਦੁਨੀਆ ਚਿੰਤਤ ਤਾਂ ਕਾਫੀ ਹੈ, ਹਾਂਜੀ, ਪਰ ਉਹ ਫਿਰ ਨਾਲ ਇਹ ਮੰਨ ਲੈਂਦੀ ਹੈ ਮੇਰੇ ਇੱਕ AC ਨਾਲ ਕੀ ਫਰਕ ਪੈਂਦਾ, ਮੇਰੀ ਇੱਕ ਗੱਡੀ ਨਾਲ ਕੀ ਫਰਕ ਪੈਂਦਾ ਹੈ ਨਾ। ਤੇ ਜਦੋਂ ਕਿ ਉਹ ਆਪਾਂ ਕਹਿੰਦੇ ਨਾ ਬੂੰਦ ਬੂੰਦ ਨਾਲ ਸਾਗਰ ਭਰਦਾ, ਤੇ ਜੇ ਤੁਸੀਂ ਕੱਢੀ ਹੋ ਜਾਓਗੇ ਤਾਂ ਸਮੁੰਦਰ ਖਾਲੀ ਵੀ ਹੋ ਜਾਂਦੇ ਨੇ। ਇਹ ਦੋਵੇਂ ਫਾਰਮੂਲੇ ਲਾਗੂ ਹੁੰਦੇ ਨੇ ਕਿ ਹਰ ਬੰਦੇ ਦੀ ਕੋਤਾਹੀ ਦਾ ਨਤੀਜਾ ਅੱਜ ਜੋ ਅਸੀਂ ਇਹ ਗਲੋਬਲ ਵਾਰਮਿੰਗ ਦਾ ਅਸਰ ਦੇਖ ਰਹੇ ਹਾਂ। ਪਰ ਅਸੀਂ ਦੂਸਰਿਆਂ ਨੂੰ ਨਸੀਹਤ ਦੇ ਸਕਦੇ ਹਾਂ, ਖੁਦ ਸੁਧਰਨ ਲਈ ਕੋਈ ਤਿਆਰ ਨਹੀਂਗਾ। ਕਿਸੇ ਮੁਲਕ ਨੇ ਇਹਦੇ ਤੇ ਗੰਭੀਰਤਾ ਨਾਲ ਕੋਈ ਨੀਤੀ ਨਹੀਂ ਅੱਜ ਤੱਕ ਬਣਾਈ। ਜੀ ਜੀ ਸਹੀ। ਕੋਈ ਇਹਦੇ ਵਿੱਚੋਂ ਨਿਕਲਣ ਦੀ ਚਾਰਜੋਈ ਕਰਦਾ ਨਜ਼ਰ ਨਹੀਂ ਆਉਂਦਾ। ਨਤੀਜਾ ਲਗਾਤਾਰ ਤਾਪਮਾਨ ਦਾ ਵਧਣਾ, ਗਲੇਸ਼ੀਅਰਾਂ ਦਾ ਪਿੰਗਲਣਾ, ਹੈ ਨਾ, ਹੜ੍ਹਾਂ ਦਾ ਆਉਣਾ, ਦਰਖਤਾਂ ਦਾ ਘਟਣਾ, ਇਹ ਬਹੁਤ ਕੁਝ, ਜੰਗਲ ਅਸੀਂ ਮੁਕਾ ਰਹੇ ਹਾਂ, ਇਹ ਸਾਰੀਆਂ ਸਥਿਤੀਆਂ ਵੱਧਦੀਆਂ ਜਾ ਰਹੀਆਂ। ਤੇ ਅਚਾਨਕ ਹੁਣ ਇੱਕ ਨਵਾਂ ਸਾਡੇ ਮੂਹਰੇ ਟੈਕਨੋਲੋਜੀ ਦਾ ਸਿਖਰ ਕਿਹਾ ਜਾ ਰਿਹਾ ਜੀ, AI ਆ ਗਈ। ਤੇ ਅਜੇ ਤਾਂ ਆਈ ਹੈ ਜਨਾਬ, AI ਸਹੀ ਹੈ। ਤੇ ਜਿਹੜੇ ਆਉਣ ਨਾਲੇ ਤਪਸ ਵਧਣ ਲੱਗ ਪਈ, ਜਦੋਂ ਇਹਦਾ ਪੂਰਾ ਪਸਾਰਾ ਹੋ ਗਿਆ, ਇਹਦਾ ਕੰਟਰੋਲ ਹੋ ਗਿਆ, ਫਿਰ ਕੀ ਹੋਏਗਾ? ਸਹੀ ਗੱਲ। ਅੱਜ ਦੀ ਤਰੀਕ ਦੇ ਵਿੱਚ AI ਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਚਾਹੇ ਉਹ ਰਾਜਨੀਤਿਕ ਖੇਤਰ ਹੋਵੇ, ਚਾਹੇ ਉਹ ਸਾਡਾ ਮੀਡੀਆ ਦਾ ਖੇਤਰ ਹੋਵੇ, ਚਾਹੇ ਉਹ TV ਫਿਲਮ ਇੰਡਸਟਰੀ ਹੋਵੇ, ਤੇ ਚਾਹੇ ਹੋਰ ਖੇਤਰ ਹੋਣ, ਹਰ ਖੇਤਰ 'ਚ AI ਦੀ ਟੈਕਨੋਲੋਜੀ ਨੂੰ ਆਪਣੇ ਤਰੀਕੇ ਨਾਲ ਯੂਜ਼ ਹੀ ਨਹੀਂ ਕੀਤਾ ਜਾ ਰਿਹਾ, ਮਿਸਯੂਜ਼ ਵੀ ਸ਼ੁਰੂ ਹੋ ਗਿਆ, ਬਹੁਤ ਵੱਡੇ ਪੱਧਰ ਤੇ। ਸਹੀ ਗੱਲ। ਤੇ ਉਹ ਸਾਰਾ ਜੋ ਡਾਟਾ ਜਨਰੇਟ ਹੋ ਰਿਹਾ ਉਹ ਕਿਤੇ ਤਾਂ ਡੰਪ ਹੋ ਰਿਹਾ ਨਾ। ਤੁਸੀਂ ਇੱਕ ਦਿਨ ਦੇਖ ਲਿਆ, 2 ਦਿਨ ਦੇਖ ਲਿਆ, ਉਹ ਤੋਂ ਬਾਅਦ ਜੋ ਇੱਥੇ ਹੀ ਪਿਆ ਤੇ ਅਜੇ ਤਾਂ ਪੁਰਾਣਾ ਡਾਟਾ ਨਹੀਂ ਮਾਨ ਸਾਡੇ ਕੋਲ, ਜਦ ਤੋਂ ਆ ਇੰਟਰਨੈਟ ਸਿਸਟਮ ਸਾਰਾ ਕੁਝ ਆਇਆ, ਤੇ ਫਿਰ ਇਹ AI ਵਾਲਾ ਤਾਂ ਇੱਕ ਵੱਖਰਾ, ਤਕਨੀਕੀ ਲੋਕ ਇਹਦੀ ਵੱਖਰੀ ਮਹਾਰਤ ਤਰੀਕੇ ਨਾਲ ਦੱਸ ਸਕਦੇ ਨੇ। ਮੈਂ ਇਹਨੂੰ ਦੋ ਪਹਿਲੂਆਂ ਤੋਂ ਦੇਖਦਾ। ਇੱਕ ਪਹਿਲੂ ਤਾਂ ਉਹ ਹੈ, ਠੀਕ ਹੈ ਜੀ, ਕਿ ਆ ਚੰਡੀਗੜ੍ਹ ਮੋਹਾਲੀ ਦੇ ਵਿੱਚ ਨਾ 100 ਦੇ ਕਰੀਬ ਕੰਪਨੀਆਂ ਨੇ ਜਿਹੜੀਆਂ ਆਪਣੇ
ਦਫ਼ਤਰ ਦੇ ਵਿੱਚ ਮੀਟਿੰਗ ਬੁਲਾਉਂਦੀਆਂ ਨੇ, ਰੋਜ਼ ਨਵੇਂ-ਨਵੇਂ ਗਾਹਕ ਲੱਭ ਕੇ ਲਿਆਉਂਦੀਆਂ ਨੇ ਕਿ ਤੁਸੀਂ ਜੀ 50,000 ਰੁਪਈਆ ਲਾ ਕੇ, ਲੱਖ ਰੁਪਈਆ ਲਾ ਕੇ ਜੀ, 5 ਲੱਖ ਲਾ ਕੇ ਜੀ ਆਹ ਡਾਟਾ ਸੈਂਟਰ ਖਰੀਦ ਸਕਦੇ ਹੋ ਜੀ, ਪੈਸੇ ਸਾਨੂੰ ਦੇਣੇ ਆ ਤੇ ਜੀ ਉਹ ਕੰਪਿਊਟਰ ਦੇ ਮਾਲਕ ਤੁਸੀਂ ਹੋਵੋਗੇ ਜੀ, ਮਸ਼ੀਨ ਦੇ ਮਾਲਕ ਤੁਸੀਂ ਹੋਵੋਗੇ, ਤੁਹਾਨੂੰ ਉਹਦਾ ਇੰਨਾ ਕਿਰਾਇਆ ਮਿਲੂਗਾ ਜੀ ਹਰ ਮਹੀਨੇ। ਉਹ ਪਤਾ ਨਹੀਂ ਮਸ਼ੀਨਾਂ ਕਿਤੇ ਲੱਗ ਰਹੀਆਂ ਨਹੀਂ ਲੱਗ ਰਹੀਆਂ, ਉਹ ਸੱਚਮੁੱਚ ਲੱਗ ਰਹੀਆਂ ਨਹੀਂ ਲੱਗ ਰਹੀਆਂ, ਇੱਕੋ ਮਸ਼ੀਨ ਕਿੰਨਿਆਂ ਨੂੰ ਵੇਚਤੀ ਆ, ਕੀ ਕੀਤਾ ਰੱਬ ਜਾਣੇ। ਪਰ ਰੋਜ਼ ਲੋਕ ਪੰਜਾਬ ਤੋਂ, ਹਰਿਆਣਾ ਤੋਂ ਗੱਡੀਆਂ ਭਰ ਕੇ ਆਉਂਦੇ ਨੇ ਉਹਨਾਂ ਮੀਟਿੰਗਾਂ 'ਚ ਸ਼ਾਮਲ ਹੋਣ ਲਈ। ਸਹੀ ਹੈ, ਬਿਲਕੁਲ। ਤੇ ਰੋਜ਼ 10 ਦੇ ਵਿੱਚੋਂ ਇੱਕ ਅੱਧਾ ਗਾਹਕ ਉਹਨਾਂ ਕੋਲ ਫਸ ਜਾਂਦਾ ਜਿਹੜਾ ਚੈੱਕ ਦੇ ਕੇ ਜਾਂਦਾ। ਉਹਨਾਂ ਨੂੰ ਉਹ ਗ੍ਰਾਫ ਦਿਖਾਉਂਦੇ ਨੇ, ਐ ਸੈਂਸੰਗ ਮੰਗ ਕੇ ਲਓ ਜੀ ਇੰਨਾ ਤੁਹਾਨੂੰ ਕਿਰਾਇਆ ਤੇ ਇੰਨਾ ਮਿਲ ਗਿਆ ਜੀ। ਤੇ ਅਗਲਾ ਕਹਿੰਦਾ ਨਾ ਇੱਟ ਲੱਗੀ ਨਾ ਰੋੜਾ ਲੱਗਿਆ, ਲੈ ਵੀ ਆਪਣੀ ਤਾਂ ਬਿਲਡਿੰਗ ਖੜੀ ਹੋ ਗਈ, ਆਪਣਾ ਤਾਂ ਹੈ ਨਾ ਕਾਰੋਬਾਰ ਚਾਲੂ ਹੋ ਗਿਆ। ਇੱਕ ਪਾਸੇ ਤਾਂ ਉਹ ਮੈਨੂੰ ਠੱਗੀ ਦਿਖ ਰਹੀ ਆ, ਦੂਸਰੇ ਪਾਸੇ ਸਹੀ ਮਾਇਨੇ 'ਚ AI ਦੇ ਡਾਟਾ ਸੈਂਟਰ ਭਾਰਤ ਦੇ ਵਿੱਚ ਵੱਡੇ 8 ਖੁੱਲੇ। ਠੀਕ ਹੈ ਜੀ। ਤੇ ਅਜੇ ਤਾਂ 8 ਹੈ ਤੇ ਇਹਨਾਂ 8 ਦੇ ਹਵਾਲੇ ਨਾਲ ਕੈਂਬਰਿਜ ਯੂਨੀਵਰਸਿਟੀ ਦਾ ਇਹ ਸਰਵੇ ਹੈ, ਇਹ ਤੁਹਾਡੀ ਮੇਰੀ ਕਿਸੇ ਦੀ ਰਿਪੋਰਟ ਨਹੀਂ ਹੈ। ਸਹੀ ਹੈ। ਉਹ ਕਹਿੰਦੀ ਕਿ ਇਹ 8 ਸੈਂਟਰਾਂ ਦੇ 10 ਕਿਲੋਮੀਟਰ ਦੇ ਦਾਇਰੇ 'ਚ ਕਿਸੇ ਪਾਸੇ ਨੂੰ ਵੀ ਹਰ ਦਿਸ਼ਾ 'ਚ 10 ਕਿਲੋਮੀਟਰ 2-2 ਡਿਗਰੀ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ। ਜੀ ਜੀ, ਸਹੀ। ਤੇ ਇਹ ਸ਼ੁਰੂਆਤੀ ਦੌਰ 'ਚ ਜੇ 2 ਡਿਗਰੀ ਤੇ 10 ਕਿਲੋਮੀਟਰ ਹੈ ਤਾਂ ਜਦੋਂ ਇਹ ਡਾਟਾ ਵਧੂਗਾ ਸਹੀ ਹੈ ਤੇ ਤਦ ਦਾਇਰਾ ਵੀ ਵਧੂਗਾ ਤੇ ਡਿਗਰੀਆਂ ਵੀ ਵਧਣਗੀਆਂ। ਤੇ ਜਦੋਂ ਡਾਟਾ ਸੈਂਟਰ ਵਧਣਗੇ ਫਿਰ ਇਹਦਾ ਕੀ ਦ੍ਰਿਸ਼ ਹੋਊਗਾ, ਇਹ ਸੋਚਣ ਦੀ ਲੋੜ ਆ। ਅੱਜ ਦੀ ਤਰੀਕ 'ਚ ਮੈਂ ਦੇਖ ਰਿਹਾ ਸੀਗਾ ਕਿ ਸਾਡੇ ਇੱਥੇ ਨੋਇਡਾ ਦੇ ਵਿੱਚ ਹੈ, ਜਾਮਨਗਰ 'ਚ ਹੈ, ਨਵੀਂ ਮੁੰਬਈ ਦੇ ਵਿੱਚ ਹੈ, ਪੂਨੇ 'ਚ ਹੈ, ਬੰਗਲੌਰ 'ਚ ਹੈ, ਹੈਦਰਾਬਾਦ ਹੈ, ਵਿਸ਼ਾਖਾਪਟਨਮ ਹੈ, ਚੇਨਈ ਹੈ। ਅਜੇ ਸਿਰਫ 8 ਡਾਟਾ ਸੈਂਟਰ ਭਾਰਤ 'ਚ ਨੇ। ਜੀ ਜੀ। ਤੇ ਜੇ ਇਹ ਡਾਟਾ ਸੈਂਟਰਾਂ ਦੀ ਤਪਸ਼ ਦਾ ਅਸਰ ਆਲੇ ਦੁਆਲੇ ਦੇ ਲੋਕਾਂ ਨੂੰ ਭਾਰਤ 'ਚ ਹੈ ਤਾਂ ਫਿਰ ਦੁਨੀਆ 'ਚ ਵੀ ਇਹੀ ਵਰਤਾਰਾ ਹੋਊਗਾ। ਜਾਂ ਸਾਡੇ ਵਾਲਿਆਂ ਨੂੰ ਜਿਹੜਾ ਤਰੀਕਾ ਹੈ ਕਿ ਅਸੀਂ ਫੈਕਟਰੀ ਤਾਂ ਲਾ ਲੈਂਦੇ ਹਾਂ, ਪੋਲਿਊਸ਼ਨ ਕੰਟਰੋਲ ਬੋਰਡ ਤੋਂ ਸਰਟੀਫਿਕੇਟ ਵੀ ਲੈ ਲੈਂਦੇ ਹਾਂ, ਪਰ ਨਿਯਮਾਂ ਦਾ ਪਾਲਣ ਨਹੀਂ ਕਰਨਾ। ਕਿਤੇ ਇੱਥੇ ਵੀ ਕੋਈ ਚੋਰ ਮੋਰੀਆਂ ਤਾਂ ਨਹੀਂ ਹੈ ਬਿਲਕੁਲ ਕਿ ਕੋਈ ਨਿਯਮ ਨਾ ਪਾਲਣ ਕੀਤੇ ਜਾ ਰਹੇ ਹੋਣ। ਸੋ ਇਸ ਲਈ ਕਮਾਈ ਦੇ ਚੱਕਰ 'ਚ ਅਸੀਂ ਆਪਣਾ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਦਾ ਜੋ ਨੁਕਸਾਨ ਕਰ ਰਹੇ ਹਾਂ, ਉਹਦੇ ਵਿੱਚੋਂ ਇਹ ਵੀ ਇੱਕ ਕੜੀ ਹੈ ਕਿ ਹੁਣ ਤਪਸ਼ ਵਧ ਰਹੀ ਹੈ ਇਹਨਾਂ ਡਾਟਾ ਸੈਂਟਰਾਂ ਕਰਕੇ। ਆਉਂਦੇ ਦਿਨਾਂ 'ਚ ਡਾਟਾ ਸੈਂਟਰ ਵਧਣਗੇ ਤੇ ਤਪਸ਼ ਹੋਰ ਵਧੂਗੀ। ਕਰਨਾ ਕੀ ਹੈ, ਇਹਦਾ ਹਿਸਾਬ ਲਾ ਲਿਆ ਜਾਵੇ ਬੰਦੇ ਨੇ। ਲਿਆਂਦੀਆਂ ਤਾਂ ਫੈਕਟਰੀਆਂ ਵੀ ਇਹੀ ਗੱਲ ਕਹਿ ਕੇ ਗਈਆਂ ਸੀ ਵੀ ਫੈਕਟਰੀਆਂ ਰੁਜ਼ਗਾਰ ਜਨਰੇਟ ਕਰਨਗੀਆਂ, ਰੁਜ਼ਗਾਰ ਦੇਣਗੀਆਂ ਲੋਕਾਂ ਨੂੰ, ਤੁਹਾਡੇ ਘਰਾਂ 'ਚ ਰੋਜ਼ ਜਨਰੇਟ ਕਰਦੀਆਂ ਨੇ। ਹਾਂਜੀ ਹਾਂਜੀ, ਬਿਲਕੁਲ। ਤੇ ਉਹ ਫਿਰ ਹੁਣ ਬੋਰ ਕਰਕੇ ਧਰਤੀ ਦੇ ਹੇਠਾਂ ਕੈਂਸਰ ਜਨਰੇਟ ਕਰਨ ਲੱਗ ਪਈਆਂ, ਕਾਲਾ ਪੀਲੀਆ ਜਨਰੇਟ ਕਰਨ ਲੱਗ ਪਏ। ਗੱਲ ਤਾਂ ਕੁੰਡੇ ਦੀ ਹੈ ਨਾ ਜਿਹੜੀ ਤੁਸੀਂ ਅਖੀਰ ਤੇ ਕਹੀ ਹੈ। ਤੇ ਕਈ ਖਿਲਵਾੜ ਅਜਿਹੇ ਕਰ ਰਹੇ ਆ ਜਿਹੜੇ ਸ਼ਰਮਾ ਜੀ ਜਿਨ੍ਹਾਂ ਦੇ ਸਿੱਟੇ ਬਾਹਲੇ ਭੈੜੇ ਨਿਕਲਦੇ ਆ ਤੇ ਪਰ ਅਸੀਂ ਉਹਨਾਂ ਨੂੰ ਕਈ ਵਾਰੀ ਨਜ਼ਰਅੰਦਾਜ਼ ਕਰ ਦਿੰਦੇ ਹਾਂ ਛੋਟਿਆਂ ਕਰਕੇ, ਛੋਟਿਆਂ ਸੋਚ ਕੇ ਵੀ ਇਹ ਤਾਂ ਛੋਟੇ ਹੀ ਨੇ। ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ, ਤੁਹਾਡਾ ਬਹੁਤ ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।